ਕੁਛ ਸਮਾਂ ਪਹਿਲਾਂ ਤਾਂ ਦਿੱਲੀ ਦੇ ਵਿੱਚ ਇੱਕ ਰਵਿਦਾਸ ਮੰਦਿਰ ਸੀ ਜਾਂ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਕੋਈ ਸਥਾਨ ਸੀ, ਉਹਨੂੰ ਢਹਿ ਢੇਰੀ ਕੀਤਾ ਸੀ। ਹੁਣ ਕਹਿੰਦੇ ਜੀ ਆਪਾਂ ਤਾਂ ਗੁਰੂ ਰਵਿਦਾਸ ਆ ਸਾਡੇ ਤਾਂ। ਇੱਕ ਪਾਸੇ ਭਗਵੰਤ ਮਾਨ ਪੂਛ ਚੱਕੀ ਫਿਰਦਾ ਕਿ ਗੁਰੂ ਰਵਿਦਾਸ ਦੇ ਨਾਂ ਤੇ ਆਹ ਬਣਾਓ ਉਹ ਬਣਾਓ ਜੇ ਮੋਦੀ ਨੇ ਇੱਥੇ ਆਉਣਾ। ਇਸ ਮੌਕੇ ਰਵਿਦਾਸੀਆ ਭਾਈਚਾਰੇ ਨੂੰ ਪੂਰਾ ਪੰਪ ਮਾਰਿਆ ਜਾ ਰਿਹਾ ਬਾਹਮਣਵਾਦ ਵੱਲੋਂ ਵੀ ਸਿੱਖਾਂ ਦੇ ਗਲ ਪੈ ਜਾਓ, ਇਹ ਤੁਹਾਡੇ ਗੁਰੂ ਰਵਿਦਾਸ ਨਹੀਂ ਕਹਿੰਦੇ। ਇਸ ਗੱਲ ਨੂੰ ਹੋਰ ਬਲ ਦੇਣ ਲਈ ਇਹ ਨਹੀਂ ਵੀ ਕੋਈ ਪਿੱਛੇ ਹਟਾਵੇ, ਮਸਾ ਤਾਂ ਸਿੱਖ ਲੋਟ ਆਏ ਨੇ ਅਗਲਿਆਂ ਦੇ। ਤੇ ਆ ਚੱਕ ਤਾਂ ਨਵਾਂ ਕੰਮ ਕਿ ਜੀ 1 ਫਰਵਰੀ ਨੂੰ ਪ੍ਰਧਾਨ ਮੰਤਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਤੇ ਆਉਣਗੇ। ਰਵਿਦਾਸੀਏ ਕੌਣ ਨੇ? ਉਹ ਦਲਿਤ ਸ਼ੂਦਰ, ਉਹ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ। ਉਹੀ ਰਵਿਦਾਸ ਜੀ ਨੇ ਨਾ, ਉਹੀ ਰਵਿਦਾਸ ਮਹਾਰਾਜ ਜੀ ਨੇ ਨਾ, ਜਿਨ੍ਹਾਂ ਦੀ ਸਾਰੀ ਜੀਵਨੀ ਜਿਹੜੀ ਆ ਬ੍ਰਾਹਮਣਵਾਦ ਨਾਲ ਲੜਦਿਆਂ ਦੀ। ਤੇ ਅੱਜ ਇਹਨਾਂ ਨੂੰ ਕਿਵੇਂ ਚੇਤੇ ਆ ਗਿਆ ਜੀ ਬੀਜੇਪੀ ਵਾਲਿਆਂ ਨੂੰ, ਮੋਦੀ ਵਾਲਿਆਂ ਨੂੰ? ਹੁਣ ਤਾਂ ਉਹਨਾਂ ਨੇ ਡੇਰੇ ਬੱਲਾ ਆ ਕੇ ਉਸ ਵਰਗ ਨੂੰ ਵੀ ਆਪਦੀ ਝੋਲੀ ਚ ਪਾਉਣ ਵਾਲਾ ਕੰਮ ਸ਼ੁਰੂ ਕਰਤਾ, ਜਿਹਨੂੰ ਅੱਜ ਤੱਕ ਸਭ ਤੋਂ ਵੱਧ ਜਲੀਲ ਕੀਤਾ ਬ੍ਰਾਹਮਣਵਾਦ। ਇਹ ਆ ਵੋਟਾਂ ਦੀ ਸਿਆਸਤ। ਇਹ ਨਾ ਕੋਈ ਸਮਝ ਲਵੇ ਵੀ ਜੇ ਮੋਦੀ ਇੱਥੇ ਆ ਗਿਆ ਤੇ ਉਦੋਂ ਬਾਅਦ ਰਵਿਦਾਸੀਆਂ ਦੇ ਜਾਂ ਦਲਿਤ ਵਰਗ ਦੇ ਬੜੇ ਝੰਡੇ ਝੂਲਣ ਲੱਗ ਜਾਣਗੇ। ਜੁੱਤੀਆਂ ਉਵੇਂ ਪੈਣੀਆਂ ਨੇ। ਆ ਪਿਛਲੇ 70 ਸਾਲ ਤੋਂ ਕਿਹੜਾ ਕਾਨੂੰਨ ਦਲਿਤਾਂ ਨੂੰ ਜੁੱਤੀਆਂ ਤੋਂ ਬਚਾ ਸਕਿਆ ਜੀ? 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਕੱਟੜਵਾਦ ਦਾ ਜਿਹੜਾ ਲੰਡਾ ਬਾਂਦਰ ਹੈ, ਉਹ ਇਸ ਮੌਕੇ ਪੂਰੇ ਭਾਰਤ ਵਿੱਚ ਨੰਗਾ ਨਾਚ ਨੱਚ ਰਿਹਾ। ਨਿੱਕੇ ਨਿੱਕੇ ਮੁੱਦਿਆਂ ਨੂੰ ਵੱਡੇ ਬਣਾ ਕੇ ਹਰ ਕਸਬੇ ਸ਼ਹਿਰ ਦੇ ਵਿੱਚ, ਪੰਜਾਬ ਤੋਂ ਬਾਹਰ ਤਾਂ ਖਾਸ ਤੌਰ ਤੇ, ਜਾਂ ਜਿੱਥੇ ਜਿੱਥੇ ਭਗਵੇਂ ਬ੍ਰਿਗੇਡ ਦਾ ਜ਼ੋਰ ਜ਼ਿਆਦਾ, ਉੱਥੇ ਦੂਜੇ ਧਰਮਾਂ ਦੇ ਲੋਕਾਂ ਦਾ ਜਾਉਣਾ ਦੁੱਭਰ ਕੀਤਾ ਪਿਆ ਹੈ। ਮਸੂਰੀ ਦੇ ਵਿੱਚ ਬਾਬਾ ਬੁੱਲੇ ਸ਼ਾਹ ਦਾ ਮਜ਼ਾਰ ਜਿਹੜਾ, ਉਹਨੂੰ ਢਹਿ ਢੇਰੀ ਕੀਤਾ। ਬਹੁਤ ਸਾਰੇ ਲੋਕਾਂ ਨੂੰ ਚੇਤਾ ਆ ਗਿਆ ਹੋਣਾ ਕਿ ਕਿਸੇ ਵੇਲੇ ਅਫਗਾਨਿਸਤਾਨ ਦੇ ਵਿੱਚ ਜਦੋਂ ਤਾਲਿਬਾਨਾਂ ਦੀ ਚੜ੍ਹਤ ਹੋਈ ਸੀ, ਤਾਂ ਉਦੋਂ ਉੱਥੇ ਜਿਹੜੀਆਂ ਬੁੱਧ ਦੀਆਂ ਬਹੁਤ ਵੱਡੀਆਂ ਵਿਸ਼ਾਲ ਮੂਰਤੀਆਂ ਸੀ, ਉਹਨਾਂ ਨੂੰ ਨੁਕਸਾਨਿਆ ਗਿਆ ਸੀ। ਤਾਂ ਬੜਾ ਤਰਾਹ ਹੋਇਆ ਸੀ ਦੁਨੀਆ ਦੇ ਵਿੱਚ ਕਿ ਤਾਲਿਬਾਨਾਂ ਨੇ ਬੜਾ ਇਤਿਹਾਸਕ ਜਿਹੜੀ ਧਰੋਹਰ ਆ, ਵਿਰਾਸਤ ਆ, ਦੁਨੀਆ ਨੂੰ ਉਹਦੇ ਨਾਲ ਇੱਕ ਸੰਪਰਕ, ਇੱਕ ਲਿੰਕ ਹੁੰਦਾ, ਉਹਨੂੰ ਕਿਉਂ ਖਤਮ ਕੀਤਾ ਗਿਆ। ਪਰ ਪੰਜਾਬ 'ਚ ਜਾਂ ਪੰਜਾਬ ਦੇ ਕੁਝ ਨਾਲ ਲੱਗਦੇ ਖੇਤਰਾਂ 'ਚ ਤਾਂ ਅਜੇ ਸ਼ਾਂਤੀ ਆ। ਇੱਥੇ ਕਿਉਂਕਿ ਲਾਲਿਆਂ ਦੀ, ਹਿੰਦੂ ਅੱਤਵਾਦੀਆਂ ਦੀ ਉਵੇਂ ਬੱਲੇ ਬੱਲੇ ਹੈ ਨੀ ਗੀ। ਹੋ ਜਾਊਗੀ ਅੱਗੇ, ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕਰਾਂਗੇ ਕਿ ਕਿਵੇਂ ਉਹ ਕਰਨ ਨੂੰ ਫਿਰਦੇ ਆ। ਪਰ ਇਸ ਮੌਕੇ ਕੰਮ ਉਹਨਾਂ ਦਾ ਢਿੱਲਾ। ਚਾਹੁੰਦੇ ਤਾਂ ਹੈਗੇ ਆ ਕਿ ਪੰਜਾਬ ਦੇ ਵਿੱਚ ਵੀ ਅਸੀਂ ਇੱਥੇ ਕਰਤੂਤਾਂ ਕਰੀਏ, ਪਰ ਅਜੇ ਉਹਨਾਂ ਦੀ ਗੱਲ ਬਣਦੀ ਨਹੀਂ। ਪੰਜਾਬ ਤੋਂ ਬਾਹਰ ਬਹੁਤ ਕੁਝ ਹੋ ਰਿਹਾ। ਨਿੱਕੇ ਨਿੱਕੇ ਬਹਾਨੇ ਲੱਭ ਕੇ ਲੋਕਾਂ ਦੇ ਨਾਲ ਜਿਹੜਾ ਮਿਸਬਿਹੇਵ, ਜਲੀਲ ਕੀਤਾ ਜਾ ਰਿਹਾ। ਖਾਸ ਤੌਰ ਤੇ ਮੁਸਲਮਾਨਾਂ ਦਾ ਤਾਂ ਬਾਹਲਾ ਹੀ ਬੁਰਾ ਹਾਲ। ਭਾਰਤੀ ਮੁਸਲਮਾਨ ਜਿਹੜਾ ਹੈ, ਉਹਦਾ ਕੋਈ ਹੱਜ ਨਹੀਂ ਇੱਥੇ ਜਿਉਣ ਦਾ। ਅੱਜ ਇੱਕ ਦੂਜੇ ਨੁਕਤੇ ਤੇ ਬੜਾ ਮੈਨੂੰ ਹਾਸਾ ਵੀ ਆਇਆ, ਤਰਸ ਵੀ ਆਇਆ। ਕੁਝ ਦੂਰ, ਖਾਸ ਤੌਰ ਤੇ ਪਾਕਿਸਤਾਨ ਜਾਂ ਹੋਰਨਾਂ ਮੁਲਕਾਂ 'ਚ ਬੈਠੇ ਹੋਏ ਪੰਜਾਬੀ ਮੁਸਲਮਾਨ ਜਿਹੜੇ ਆ, ਬੜਾ ਕਲਪ ਰਹੇ ਆ ਵੀਡੀਓ ਪਾ ਕੇ ਕਿ ਜਿਹੜੇ ਮੁਸਲਮਾਨ ਨੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਮੁੰਡੇ ਨੇ ਵੁਜ਼ੂ ਕੀਤਾ। ਖਾਸ ਤੌਰ ਤੇ ਸਭ ਤੋਂ ਭੈੜੀ ਗੱਲ ਕਿ ਉਹਨੇ ਦਰਬਾਰ ਸਾਹਿਬ ਦੇ ਪਵਿੱਤਰ ਅੰਮ੍ਰਿਤ ਸਰੋਵਰ ਦਾ ਜਲ ਮੂੰਹ ਵਿੱਚੋਂ ਕੁਰਲੀ ਕਰਕੇ ਵਿੱਚ ਸਰੋਵਰ ਦੇ, ਜਿੱਥੇ ਲੋਕ, ਹਜ਼ਾਰਾਂ ਲੋਕ ਸ਼ਰਧਾ ਸਤਿਕਾਰ ਨਾਲ ਉਸ ਨੂੰ ਜਿਹੜਾ ਮਾਣ ਦਿੰਦੇ ਆ, ਪਿਆਰ ਕਰਦੇ ਆ ਉਸ ਸਰੋਵਰ ਨੂੰ, ਉੱਥੇ ਇਹ ਕੰਮ ਕੀਤਾ। ਤੇ ਅੱਜ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਵੀਡੀਓਜ਼ ਪਾਈਆਂ ਨੇ ਕਿ ਜੀ ਸਿੱਖ ਐਵੇਂ ਚਾਂਭਲੇ ਫਿਰਦੇ ਆ, ਐਡੀ ਕਿੱਡੀ ਕੁ ਗੱਲ ਆ। ਉਹ ਮੁੰਡੇ ਨੇ ਮਾਫੀ ਮੰਗ ਤਾਂ ਲਈ ਤੇ ਇਹ ਹੁਣ ਉਹਨੂੰ ਪੁਲਿਸ ਰਿਮਾਂਡ ਤੇ ਲੈ ਆਏ। ਇਹ ਦੇਖੋ ਜੀ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਬਈ ਉਹ ਭੋਰਾ ਭਰ ਜਵਾਕ ਆ। ਬੜੀਆਂ ਗੱਲਾਂ ਕਰ ਰਹੇ ਨੇ, ਕਈ ਸਮਝਾ ਰਹੇ ਨੇ ਕਿ ਉਹ ਤਾਂ ਤੁਹਾਡੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਪਵਿੱਤਰ ਮੰਨਦਾ, ਤੇ ਮੁਸਲਮਾਨ ਵੁਜ਼ੂ ਕਰਨ ਮੌਕੇ ਜਿਸ ਜਲ ਨੂੰ ਵਰਤਦਾ, ਉਹਨੂੰ ਉਹ ਪਵਿੱਤਰ ਮੰਨਦਾ ਹੁੰਦਾ। ਪਵਿੱਤਰ ਮੰਨਦਾ ਹੋਣ ਕਰਕੇ ਉਹਨੇ ਇਸ ਸਰੋਵਰ ਨੂੰ ਵਰਤ ਲਿਆ। ਉਹਦੀ ਭਾਵਨਾ ਮਾੜੀ ਨਹੀਂ ਸੀ। ਸਾਰੀਆਂ ਗੱਲਾਂ ਸੱਚੀਆਂ ਨੇ। ਜਿਹੜੇ ਮੁਸਲਮਾਨ ਇਸ ਮੁਸਲਮਾਨ ਮੁੰਡੇ ਦੇ ਫੜੇ ਜਾਣ ਤੇ ਜਾਂ ਇਹਦੇ
ਨਾਲ ਜੋ ਕੁਝ ਹੋ ਰਿਹਾ ਉਹਦੇ ਤੇ ਦੁਖੀ ਨੇ, ਉਹਨਾਂ ਤੇ ਹਾਸਾ ਵੀ ਆਉਂਦਾ ਤੇ ਤਰਸ ਵੀ ਆਉਂਦਾ। ਹਾਸਾ ਤੇ ਤਰਸ ਇਸ ਕਰਕੇ ਆਉਂਦਾ ਬਈ ਭਲਿਓ ਲੋਕੋ, ਸਾਰੇ ਭਾਰਤ ਵਿੱਚ ਧੇਲੇ ਦੇ ਟਕੇ ਦੇ ਲਾਲੇ ਨਹੀਂ ਹੁੰਦੇ ਜਿਹੜੇ ਕਹਿੰਦੇ ਕਹਾਉਂਦੇ ਇੱਜ਼ਤਦਾਰ ਮੁਸਲਮਾਨ ਦੀ ਦਾੜੀ ਪੱਟ ਦਿੰਦੇ। ਉਦੋਂ ਤੁਸੀਂ ਵੀਡੀਓ ਕਾਹਤੋਂ ਨਹੀਂ ਪਾਉਂਦੇ? ਉਦੋਂ ਕਿੱਥੇ ਡੁੱਬੇ ਹੁੰਦੇ ਹੋ? ਸਿੱਖ ਵੈਸੇ ਤਾਂ ਕਿਸੇ ਦਾ ਵੀ ਇਸ ਤਰ੍ਹਾਂ ਨਹੀਂ, ਅਸੀਂ ਤਾਂ ਸਦਾ ਹੀ ਚੇਤੇ ਕਰਦੇ ਹਾਂ ਕਿ ਜਦੋਂ ਪਾਕਿਸਤਾਨ ਜਾਂਦੇ ਆ, ਨਨਕਾਣਾ ਸਾਹਿਬ ਜਾਂ ਹੋਰ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ, ਤਾਂ ਪਾਕਿਸਤਾਨ ਦੇ ਵਿੱਚ ਸਿੱਖਾਂ ਨਾਲ ਬਹੁਤ ਹੀ ਇੱਜ਼ਤਦਾਰ ਸਲੂਕ ਕੀਤਾ ਜਾਂਦਾ ਹੈ। ਇਵੇਂ ਹੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਸਿੱਖ ਪੰਜਾਬੀ ਮੁਸਲਮਾਨ ਨੂੰ ਜਾਂ ਪਾਕਿਸਤਾਨੀ ਮੁਸਲਮਾਨ ਨੂੰ ਮਿਲਦਾ ਹੈ, ਉਹਦੇ ਨਾਲ ਉਹਦਾ ਸਲੂਕ ਵਧੀਆ ਹੀ ਹੁੰਦਾ। ਭਾਰਤ ਵਿੱਚ ਵੀ ਅਸੀਂ ਇੱਥੇ ਆ ਮਲੇਰਕੋਟਲੇ ਦੇ ਇਲਾਕੇ 'ਚ ਜਾਂ ਹੋਰ ਆਲੇ ਦੁਆਲੇ ਬਥੇਰੇ ਮੁਸਲਮਾਨ ਭਰਾ ਨੇ, ਕਿਸੇ ਨਾਲ ਇੱਥੇ ਸੰਗਾਂ ਤੇ ਨਾਲ ਖੜਦੇ ਆ ਅਸੀਂ ਤਾਂ ਇਹਨਾਂ ਦੀ। ਹੁਣ ਜਿਹੜੀ ਕੌਮ ਮੁਸਲਮਾਨਾਂ ਦੇ, ਭਾਰਤੀ ਮੁਸਲਮਾਨਾਂ ਦੇ ਛੱਤਰ ਫੇਰ ਰਹੀ ਹੈ, ਉਹਨਾਂ ਬਾਰੇ ਤਾਂ ਕਦੇ ਇਹ ਬੋਲੇ ਨਹੀਂ ਹੈਗੇ, ਜਿਹੜੇ ਅੱਜ ਪੂਰਾ ਜ਼ੋਰ ਲਾ ਕੇ ਸਿੱਖਾਂ ਨੂੰ ਮਤਾਂ ਦੇਣ ਤੁਰੇ ਹੋਏ ਨੇ ਵੀ ਯਾਰ ਤੁਸੀਂ ਉਹਨੂੰ ਬਖਸ਼ ਦਿਓ। ਫਿਰ ਮੇਰਾ ਜਿਹੜਾ ਨੁਕਤਾ, ਮੈਂ ਪਿਛਲੇ ਦਿਨੀ ਇਹ ਗੱਲ ਆਪਣੇ ਇਸੇ ਪ੍ਰੋਗਰਾਮ 'ਚ ਸਾਂਝੀ ਕੀਤੀ ਸੀ, ਮੈਨੂੰ ਲੱਗਦਾ ਉਹ ਜਿਹੜਾ ਮੁੰਡਾ ਉਹ ਇੱਕ ਸਾਜ਼ਿਸ਼ ਦੇ ਤਹਿਤ ਭੇਜਿਆ ਗਿਆ ਸੀ ਕਿ ਪਹਿਲਾਂ ਉਹਨਾਂ ਨੇ ਕਿੰਨੀ ਵਾਰ ਹਿੰਦੂ ਕੱਟੜਪੰਥੀ ਭੇਜੇ, ਕਦੇ ਅਰਚਨਾ ਮਕਵਾਨਾ, ਕਦੇ ਕੋਈ। ਆਪਾਂ ਜੋ ਆਪਣੀ ਕੌਮ ਦਾ ਬਣਦਾ ਸੀ ਉਹ ਫਰਜ਼ ਨਿਭਾਇਆ। ਹੁਣ ਉਹਨਾਂ ਨੇ ਇੱਕ ਮੁਸਲਮਾਨ ਭੇਜਤਾ ਵੀ ਇਹਨਾਂ ਦਾ ਮੁਸਲਮਾਨਾਂ ਨਾਲ ਵੀ ਪੇਚਾ ਪਵਾਓ। ਮੈਂ ਉਦੋਂ ਵੀ ਕਿਹਾ ਸੀ ਵੀ ਹੋ ਸਕਦਾ ਕੱਲ ਨੂੰ ਈਸਾਈ ਭੇਜਣ। ਹੈ ਇਹ ਕੋਈ ਗੇਮ? ਕਿਉਂ ਗੇਮ ਲੱਗਦੀ ਹੈ? ਕਿਉਂਕਿ ਅੱਜ ਉਹਨਾਂ ਦੇ ਮਨ ਭਾਉਂਦੇ ਨਤੀਜੇ ਨਿਕਲ ਰਹੇ ਨੇ। ਜਿਹੜੇ ਮੁਸਲਮਾਨ ਅੱਜ ਤੱਕ ਕਿਸੇ ਹਿੰਦੂ ਕੱਟੜਵਾਦ ਦੇ ਖਿਲਾਫ ਨਹੀਂ ਬੋਲੇ, ਉਹ ਅੱਜ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਸੁਰਤ ਖੁੱਲ ਗਈ ਵੀ ਚਲੋ ਜੀ ਆਪਾਂ ਸਿੱਖਾਂ ਨੂੰ ਆਵਾ ਤਾਵਾ ਬੋਲੀਏ। ਭਾਈ ਸਿੱਖ ਤਾਂ ਇੱਕ ਬਿਲਕੁਲ ਜੈਨੂਅਨ ਮਾਮਲੇ ਦੀ ਜੈਨੂਅਨ ਤਰੀਕੇ ਨਾਲ, ਕਿਉਂਕਿ ਪਿਛਲੇ 5-7 ਦਿਨ ਤੋਂ ਜੋ ਜਲਾਲਤ ਸਿੱਖ ਬੱਚਿਆਂ ਨਾਲ ਸੋਸ਼ਲ ਮੀਡੀਆ ਤੇ ਹਿੰਦੂ ਅੱਤਵਾਦ ਨੇ ਕੀਤੀ ਆ ਕਿ ਤੁਸੀਂ ਤਾਂ ਉਹਨਾਂ ਨੂੰ ਭਾਈਚਾਰਾ ਮੰਨਿਆ ਹੋਇਆ, ਤੁਸੀਂ ਉਸ ਮੁਸਲਮਾਨ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਰਹੇ, ਬਹੁਤ ਨੀਚਤਾ ਦਿਖਾਈ ਗਈ। ਤੇ ਇਸ ਮਾਹੌਲ ਵਿੱਚ ਜੋ ਵਾਪਰਿਆ ਉਹ ਸਭ ਦੇ ਸਾਹਮਣੇ ਆ ਕਿ ਕਿਵੇਂ ਥਾਂ ਥਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਤਾਂ ਉਸ ਦਿਨ ਮੇਰੇ ਖਿਆਲ 'ਚ ਇੱਥੇ ਕੰਪਲੇਂਟ ਦਿੱਤੀ ਆ ਜਿੱਦਣ ਉੱਥੇ ਉਹ ਫੜ ਲਿਆ ਸੀਗਾ ਉਹ ਜਿਹੜਾ ਉਹ ਨਿਹੰਗ ਬਾਣੇ 'ਚ ਰਹਿੰਦਾ ਕੋਈ ਵਿੱਕੀ ਥੋਮਸ। ਹੁਣ ਇਹ ਨਹੀਂ ਸਮਝ ਆਉਂਦੀ ਵੀ ਵਿੱਕੀ ਥੋਮਸ ਸਿੱਖ ਕਿਵੇਂ ਹੋ ਗਿਆ, ਜਾਂ ਤਾਂ ਉਹਨੂੰ ਸਿੱਖ ਬਣਾਓ ਜਾਂ ਵਿੱਕੀ ਥੋਮਸ ਬਣਾਓ। ਖੈਰ ਉਹ ਤਾਂ ਚਲੋ, ਪਰ ਇਹ ਗੱਲ ਜਿਹੜੀ ਹੈ ਇਹ ਇੱਕ ਪਲਾਨ ਆ, ਔਰ ਇਹੋ ਜਿਹੀਆਂ ਸਾਜ਼ਿਸ਼ਾਂ ਘੜਨ 'ਚ ਅਗਲੇ ਬੜੇ ਮਾਹਿਰ ਨੇ। ਮੈਂ ਤਾਂ ਪਹਿਲਾਂ ਇਹੀ ਸ਼ੱਕ ਕਰਦਾ ਰਿਹਾ ਵੀ ਉਹ ਮੁੰਡਾ ਕਿਤੇ ਮੁਸਲਮਾਨ ਨਿਕਲ ਹੀ ਨਾ, ਹੋਰ ਨਾ ਕੋਈ ਲਾਲਾ ਹੀ ਹੋਵੇ, ਕਿਉਂਕਿ ਇਹ ਬੁਰਕੇ ਪਾ ਕੇ ਜਦੋਂ ਕਰਤੂਤਾਂ ਕਰ ਸਕਦੇ ਆ, ਇਹ ਕੁਝ ਵੀ ਕਰ ਸਕਦੇ ਆ। ਖੈਰ ਗੱਲ ਇਹ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਦੇ ਨਾਲ ਜੋ ਕੁੱਤੇ ਖਾਣੀ ਹੋ ਰਹੀ ਹੈ, ਉਹਨੂੰ ਦੇਖ ਕੇ ਮੈਨੂੰ ਇੱਕ ਘਟਨਾ ਨਿੱਕੀ ਜੀ ਚੇਤੇ ਆ ਰਹੀ ਹੈ। ਕਿਸੇ ਮਾਮਲੇ ਵਿੱਚ ਮੈਂ ਪੁਲਿਸ ਹਿਰਾਸਤ ਵਿੱਚ ਸੀਗਾ, ਇਹ ਸ਼ਾਇਦ ਹਾਂ ਜਿੱਦਣ ਭਾਈ ਜਗਤਾਰ ਸਿੰਘ ਹਵਾਰੇ ਹੁਣੀ ਫੜੇ ਗਏ ਆ, ਭਾਊ ਬਲਜੀਤ ਪਟਿਆਲਿਓਂ, ਉਸੇ ਦਿਨ ਅੰਮ੍ਰਿਤਸਰੋਂ ਮੈਂ ਤੇ ਭਾਈ ਕੰਵਰਪਾਲ ਸਿੰਘ ਅੰਮ੍ਰਿਤਸਰੋਂ ਅਸੀਂ ਇੱਥੇ ਕਾਬੂ ਆ ਗਏ। ਮਾਲ ਮੰਡੀ ਅਸੀਂ ਉਦੋਂ ਰਿਮਾਂਡ ਕੱਟਿਆ, ਤੇ ਜਿਹੜੇ ਸਿੰਘਾਂ ਕੋਲ ਜਥੇਦਾਰ ਹਵਾਰੇ ਦੇ ਸਾਥੀ ਜਿਹੜੇ ਸੀ ਉਹ ਵੀ ਇੱਥੇ ਸਾਡੇ ਨਾਲ, ਬਹਾਦਰ ਸਿੰਘ ਨਵਾਂ ਸ਼ਹਿਰ ਇਲਾਕੇ ਦੇ ਸਿੰਘ ਸੀਗੇ 3, ਉਹ ਸਾਡੇ ਨਾਲ ਰਹੇ। ਬਾਅਦ ਚ ਨਾਭੇ ਵੀ ਅਸੀਂ ਇਕੱਠੇ ਰਹੇ। ਖੈਰ ਗੱਲ ਇਹ ਹੈ ਇੱਥੇ ਕਾਫੀ 7 ਦਿਨ ਦਾ ਸਾਡਾ ਰਿਮਾਂਡ ਚੱਲਿਆ, ਮੁੜ ਕੇ ਅਸੀਂ ਫਿਰ ਚਲੋ ਜੇਲ੍ਹ ਚਲੇ ਗਏ। ਇੱਥੇ ਜਿਹੜੀਆਂ ਗੱਲਾਂ ਬਾਤਾਂ ਸਾਡੇ ਨਾਲ ਵਿਚਾਰ ਚਰਚਾ ਜਾਂ ਪੁੱਛਗਿੱਛ ਇੰਟੈਰੋਗੇਸ਼ਨ ਜੋ ਵੀ ਹੋਈ, ਚੌਥੇ ਪੰਜਵੇਂ ਦਿਨ ਦੀ ਗੱਲ ਹੋਣੀ ਆ ਵੀ ਇੱਕ ਜਿਹੜਾ ਅਫਸਰ ਸੀ ਉਹ ਕਹਿਣ ਲੱਗਿਆ ਬਈ ਘੁਮਾਣ ਸਾਹਿਬ ਤੁਸੀਂ ਜਾਂ ਤੁਹਾਡੇ ਵਰਗੇ ਬੰਦੇ ਅੱਜ ਵੀ ਪੰਥ ਲਈ, ਪੰਜਾਬ ਲਈ ਸਰਗਰਮ ਹੋ, ਜਿਹੜੇ ਤੁਸੀਂ ਕੀ ਸੋਚਦੇ ਹੋ ਕਿ ਅਸੀਂ ਪੁਲਿਸ ਮੁਲਾਜ਼ਮ ਜਿਹੜੇ ਆ ਸਾਡੇ ਬਾਰੇ ਤੁਹਾਡਾ? ਮੈਂ ਕਿਹਾ ਜੀ ਮੈਂ ਤਾਂ ਬਹੁਤ ਨੈਗੇਟਿਵ ਆ। ਉਦੋਂ ਹਾਲਾਂਕਿ ਮੈਂ ਪੰਜਾਬ ਦਾ ਬੁੱਚੜ ਕਿਤਾਬ ਲਿਖੀ ਨਹੀਂ ਸੀ, 2004 ਦੀ ਇਹ ਗੱਲ ਹੈ, ਤੇ ਮੈਂ ਜਿਹੜਾ ਵੀ ਮੇਰੇ ਅੰਦਰ ਗੁੱਪ-ਘਵਾੜ ਸੀ ਉਹ ਕੱਢਣ ਲੱਗ ਪਿਆ। ਮੈਂ ਕਿਹਾ ਤੁਸੀਂ ਸੋਚਦੇ ਹੀ ਨਹੀਂ ਹੈਗੇ ਕਿ ਸਾਡੀ ਕੌਮ ਗੁਲਾਮ ਆ, ਤੇ ਕਸ਼ਮੀਰ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਸਿੱਖ ਸਟਰਗਲ ਦੇ ਬਿਲਕੁਲ ਉਲਟ ਕੀਤਾ। ਉੱਥੇ ਦੀ ਪੁਲਿਸ ਨੇ ਕਸ਼ਮੀਰੀ ਮੁਜਾਹਿਦੀਨ ਦਾ ਜਿੰਨਾ ਕੁ ਸਾਥ ਦੇ ਸਕਦੇ ਸੀ ਦਿੱਤਾ ਹੈ। ਇੱਥੇ ਉਹ ਫਿਰ ਹੱਸਣ ਲੱਗ ਗਿਆ, ਕਹਿੰਦਾ ਦੱਸ ਇੰਦਰਾ ਮਾਰਨ ਦੇ ਵਿੱਚ ਕਿਹੜੇ ਸੀਗੇ ਪੁਲਿਸ ਮੁਲਾਜ਼ਮ ਹੀ ਸੀਗੇ,
ਜਿੱਦਣ PAP ਦੇ ਵਿੱਚ ਕੰਮ ਹੋਇਆ ਗੋਬਿੰਦ ਰਾਮ ਵਾਲਾ, ਜਾਂ ਇੱਕ ਸੂਰੀ ਹਰਚਰਨ ਸੂਰੀ ਉੱਥੇ ਠੋਕਿਆ ਸੀ, ਆ ਜਿਹੜਾ ਬੇਅੰਤਾ ਬੁੱਚੜ ਠੋਕਿਆ, ਇਹ ਵੀ ਸਾਰੇ ਪੁਲਿਸ ਵਾਲੇ। ਕਹਿੰਦਾ ਜਿੰਨੇ ਵੱਡੇ ਐਕਸ਼ਨ ਨੇ ਉਹ ਤਾਂ ਸਾਡੇ ਪੁਲਿਸ ਵਾਲੇ ਮੁਲਾਜ਼ਮ ਭਰਾਵਾਂ ਨੇ ਕੀਤੇ ਆ। ਏਦਾਂ ਸਾਡੀ ਗੱਲ ਜੀ ਚੱਲਦੀ ਸੀ। ਫਿਰ ਕਾਫੀ ਗੱਲਾਂ ਹੋਈਆਂ। ਜਿਹੜੀ ਮੋਟੀ ਗੱਲ ਮੈਂ ਦੱਸਣੀ ਚਾਹੁੰਦਾ ਇੱਥੇ ਉਹ ਇਹ ਆ ਕਿ ਉਹਨੇ ਇੱਕ ਗੱਲ ਕਹੀ, ਬਈ ਅਸੀਂ ਕਮਲੇ ਨਹੀਂ ਹੈਗੇ, ਸਾਨੂੰ ਵੀ ਦਿਖਦਾ ਹੈ ਕਿ ਉਹ ਹਿੰਦੂ ਕੱਟੜਵਾਦ ਜਿਹਦੇ ਕੋਲੇ ਪੂਰੇ ਭਾਰਤ ਦੀ ਤਾਕਤ ਆ, ਉਦੋਂ ਹਜੇ ਅੱਜ ਵਾਲਾ ਜਿਹੜੀ ਤਾਕਤ ਆ ਇਹ ਨਹੀਂ ਸੀ ਆਈ, ਪਰ ਵਿਜ਼ਨਰੀ ਬੰਦਾ ਸੀ, ਉਹ ਸਿਆਣਾ ਸੀ, ਦੂਰ ਤੱਕ ਦੇਖ ਰਿਹਾ ਸੀ। ਕਹਿੰਦਾ ਦੇਖਿਓ ਤੁਹਾਡੇ ਸਾਹਮਣੇ, ਜੇ ਉਹ ਹਿੰਦੂ ਕੱਟੜਵਾਦ ਜਿਨ੍ਹਾਂ ਦਾ ਰਾਜ ਭਾਗ ਆ ਤੂਤੀ ਬੋਲਦੀ ਆ, ਜੋ ਚਾਹੁੰਦੇ ਆ ਉਹ ਹੋ ਜਾਂਦਾ, ਜੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਬਜਰੰਗ ਦਲ, ਹਿੰਦੂ ਸ਼ਿਵ ਸੈਨਾ ਤੇ ਇਹੋ ਜਿਹੇ ਹੋਰ ਲਫੰਡਰ ਗਰੁੱਪ ਬਣਾ ਕੇ ਆਪਦੀ ਕੌਮ ਦੀ, ਆਪਦੇ ਧਰਮ ਦੀ, ਆਪਦੀ ਗੱਲ ਨੂੰ ਅੱਗੇ ਤੋਰਨ ਦੀ ਲੋੜ ਹੈ, ਤਾਂ ਸਾਡੀ ਕੌਮ ਵੀ, ਮੈਂ ਉਹ ਪੁਲਿਸ ਮੁਲਾਜ਼ਮ ਮੈਨੂੰ ਕਹਿ ਰਿਹਾ, ਕਹਿੰਦਾ ਮੈਨੂੰ ਤਾਂ ਉਹ ਸਿੱਖ ਬਹੁਤ ਭੈੜੇ ਲੱਗਦੇ ਆ ਜਿਹੜੇ ਪੰਥ ਨੂੰ ਸਮਰਪਿਤ ਸਿੱਖਾਂ ਨੂੰ ਅਵਾ ਤਵਾ ਬੋਲਦੇ ਆ। ਮਤਲਬ ਕਿ ਸਿੱਖਾਂ ਨੂੰ ਇਹ ਸੋਚ ਕੇ ਰੱਖਣਾ ਚਾਹੀਦਾ ਕਿ ਸਾਨੂੰ ਵੀ ਇੱਕ ਅੜਵੰਗ, ਅੜਵੰਗ ਤੋਂ ਭਾਵ ਜਿਵੇਂ ਇੱਕ ਪਰਿਵਾਰ ਦੇ ਵਿੱਚ ਚਾਰ ਕਿਸੇ ਹੁਣ ਪੁੱਤ ਕਿਸੇ ਪਰਿਵਾਰ 'ਚ, ਤੇ ਬਜ਼ੁਰਗ ਕਹੇ ਜਦੋਂ ਵੀ ਸੱਥ 'ਚ ਬੈਠਾ ਹੋਵੇ ਉਹ ਗੱਲਾਂ ਕਰੇ ਨਾਲ ਦਿਆਂ ਨਾਲ, ਬਈ ਇੱਕ ਮਾਸਟਰ ਲੱਗਿਆ ਹੋਇਆ, ਇੱਕ ਬਿਜਲੀ ਬੋਰਡ 'ਚ ਨੌਕਰੀ ਕਰਦਾ, ਇੱਕ ਜਿਹੜਾ ਹੈਗਾ ਉਹ ਆਪਣੇ ਡਾਕਟਰੀ ਮਹਿਕਮੇ 'ਚ ਆ ਚੌਥਾ ਵਿਹਲਾ ਰਹਿ ਗਿਆ, ਇਹ ਕਿਤੇ ਲੱਗ ਜਵੇ ਨਾ, ਜਾਂ ਤਾਂ ਇਹਨੂੰ ਬਾਹਰ ਬੂਰ ਕੱਢੀਏ, ਇਹ ਪਤੰਦਰ ਇੱਥੇ ਖੇਤ ਚਲੇ ਗਿਆ, ਮੋਟਰ ਤੇ ਬਹਿ ਗਿਆ, ਤੇ ਜਾਂ ਮੰਡੀਰ ਨਾਲ ਫਿਰ ਲਿਆ, ਇਹਦਾ ਬੜਾ ਔਖਾ। ਇੱਕ ਦਿਨ ਕਿਤੇ ਉਸ ਬਜ਼ੁਰਗ ਨੂੰ ਸ਼ਰੀਕੇ ਵਾਲਿਆਂ ਨੇ ਘੇਰ ਕੇ ਪੱਗ ਲਾਤੀ, ਬੇਇੱਜ਼ਤੀ ਕਰਤੀ। ਉਹਨੇ ਮਾਸਟਰ ਨੂੰ ਫੋਨ ਕੀਤਾ, ਕਹਿੰਦਾ ਮੈਂ ਤਾਂ ਛੁੱਟੀ ਹੋਈ ਤੇ ਆ ਸਕਦਾ, ਆਊਂਗਾ ਮੈਂ, ਸਾਡੇ ਲਾਲ ਝੰਡੇ ਵਾਲੇ ਦੀ ਯੂਨੀਅਨ ਆਊਗੀ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਡਾਕਟਰ ਨੂੰ ਜਿਹੜਾ ਮੈਡੀਕਲ ਮਹਿਕਮੇ 'ਚ ਸੀ ਮੁੰਡਾ, ਉਹਨੂੰ ਕੀਤਾ, ਉਹਦਾ ਵੀ ਉਹੋ ਜਿਹਾ ਹੀ ਚੱਕਰ, ਵੀ ਕੋਈ ਗੱਲ ਨਹੀਂ ਚੱਕ ਦਿਆਂਗੇ ਫੱਟੇ, ਤੂੰ ਆ ਜਾ, ਆਪਾਂ 26 ਬਣਾ ਦਿੰਨੇ ਆ ਹਸਪੀਟਲ ਤੋਂ ਫਲਾਣੇ ਥਾਂ ਤੇ ਚੱਲ। ਜਿਹੜਾ ਤੀਜਾ, ਉਹ ਸਾਰੇ ਜਾਣੀ ਕਿ ਨੌਕਰੀ ਪੇਸ਼ਾ ਵਾਲਿਆਂ ਦੇ ਤਾਂ ਆਪੋ ਆਪਦੇ। ਉਹ ਸ਼ਾਮ ਨੂੰ ਜਦੋਂ 4 ਵਜੇ ਤੱਕ ਤਿੰਨੇ ਮੁੰਡੇ ਆਏ ਘਰੇ, ਬਜ਼ੁਰਗ ਨੂੰ ਕਹਿੰਦੇ ਵੀ ਹੁਣ ਦੱਸ ਕੀ ਕਹਾਣੀ ਆ, ਕਹਿੰਦਾ ਦੱਸਣੀ ਕੀ ਆ, ਦੁਪਹਿਰੋਂ 11 ਵਜੇ ਦੀ ਗੱਲ ਆ, ਤੁਹਾਨੂੰ ਸਾਰਿਆਂ ਨੂੰ 11:30 ਤੱਕ ਮੈਂ ਗੱਲ ਦੱਸਤੀ ਸੀ, ਤੁਹਾਡੇ ਸਾਰਿਆਂ ਦੇ ਜਵਾਬ ਸੁਣ ਲਏ ਸੀ, ਤੇ ਮੈਂ ਇਹਨੂੰ ਦੱਸਿਆ ਵੀ ਨਹੀਂ ਸੀ, ਇਹ ਕਿਤੇ ਮੋਟਰ ਤੇ ਗਿਆ ਸੀ ਛੋਟਾ ਆਪਣਾ, ਇਹਨੂੰ ਕਿਸੇ ਨੇ ਆਉਂਦੇ ਹੋਏ ਨੇ ਰਾਹ 'ਚ ਦੱਸਤਾ, ਇਹਨੇ ਮੇਰੀ ਆਵਾਜ਼ ਨੂੰ, ਮੇਰੀ ਗੱਲ ਨੂੰ ਉਡੀਕਿਆ ਨਹੀਂ ਵੀ ਮੈਂ ਇਹਨੂੰ ਕੁਝ ਕਵਾਂ। ਮੈਨੂੰ ਤਾਂ ਇੰਨਾ ਹੀ ਪਤਾ ਲੱਗਿਆ ਵੀ ਇਹਨੇ 2 ਜਾਣੇ ਨਾਲ ਲੈ ਕੇ ਆਪਦੇ ਮਿੱਤਰਚਾਰੇ 'ਚੋਂ ਉੱਥੇ ਜਾ ਕੇ 21 ਦੇ 41 ਪਾ ਤੇ ਖੰਡਾ ਤੇ ਅਗਲੇ ਗਾਂਹ ਵਾਲੇ। ਹੁਣ ਮੈਂ ਤੁਹਾਡੀ ਪੜ੍ਹਾਈ ਲਿਖਾਈ ਨੂੰ, ਤੁਹਾਡੀ ਸੂਝ ਸਿਆਣਪ ਨੂੰ, ਤੁਹਾਡੀਆਂ ਜਥੇਬੰਦੀਆਂ ਨੂੰ ਚੱਟਣਾ, ਮੇਰੇ ਤਾਂ ਕੰਮ ਆ ਆਇਆ ਜਿਹੜਾ ਵਿਹਲੜ ਆ, ਜਿਹਨੂੰ ਸਾਰਾ ਟੱਬਰ ਛੱਜ 'ਚ ਪਾ ਕੇ ਛੰਡਦਾ ਰਹਿੰਦਾ। ਇਹ ਗੱਲ ਦੱਸਣ ਦਾ ਮੇਰਾ ਭਾਵ ਸੱਜਣ ਪਿਆਰਿਓ ਸੰਗਤ ਜੀ ਇਹ ਹੈ ਕਿ ਆਪਣੀ ਕੌਮ ਦੇ ਵਿੱਚ ਇੱਕ ਬਹੁਤ ਸਿਆਣਾ ਵਰਗ ਪੈਦਾ ਹੋ ਗਿਆ, ਜਿਹੜੇ ਹਰ ਵੇਲੇ ਪੰਥ ਪ੍ਰਸਤ ਸਿੱਖਾਂ ਨੂੰ ਅਵਾ ਤਵਾ ਬੋਲਦੇ ਰਹਿੰਦੇ ਆ ਵੀ ਲੈ ਜੀ ਇਹ ਮਾਹੌਲ ਖਰਾਬ ਕਰਦੇ ਆ। ਮੈਂ ਇਹ ਕਹਿਣਾ ਕਿ 2004 'ਚ ਪੁਲਿਸ ਮੁਲਾਜ਼ਮ ਮੈਨੂੰ ਕਹਿ ਰਿਹਾ ਸੀ ਕਿ ਸਾਨੂੰ ਚਾਹੀਦੇ ਆ ਇਹੋ ਜਿਹੇ ਨੌਜਵਾਨ, ਇਹੋ ਜਿਹੀਆਂ ਜਥੇਬੰਦੀਆਂ, ਜਿਨ੍ਹਾਂ ਨੂੰ ਭਾਰਤੀ ਸਟੇਟ ਚਾਹੇ ਰੈਡੀਕਲ ਕਵੇ, ਟੈਰੋਰਿਸਟ ਕਵੇ, ਅੱਤਵਾਦੀ ਕਵੇ, ਵੱਖਵਾਦੀ ਕਵੇ, ISI ਦੇ ਏਜੰਟ ਕਵੇ, ਪਾਕਿਸਤਾਨ ਦੇ ਏਜੰਟ ਕਵੇ, ਜੋ ਮਰਜ਼ੀ ਬਕਵਾਸ ਇੰਡੀਆ ਕਰੇ, ਪਰ ਸਾਡੀ ਕੌਮ ਨੂੰ ਪੰਜਾਬ ਦੇ ਵਿੱਚ, ਉਹਨੇ ਅਫਸਰ ਨੇ ਗੱਲ ਕਹੀ ਸੀ, ਜੇ ਪੰਥ ਨੂੰ ਸਮਰਪਿਤ ਯੋਧਿਆਂ ਦੀ ਧੌਂਸ ਨਾ ਹੋਵੇ, ਜੇ ਆ ਜਿਹੜੇ ਬੈਠੇ ਆ ਨਾ ਬਾਰਡਰੋਂ ਪਾਰ, ਇਹਨਾਂ ਦੀ ਗੱਲ ਨਾ ਹੋਵੇ, ਤਾਂ ਧੇਲੇ ਦੇ ਲਾਲੇ ਸਾਡੇ ਨਾਲ ਪੰਜਾਬ ਦੇ ਵਿੱਚ ਜੋ ਕਰਨ ਉਹ ਤੁਸੀਂ ਸੋਚ ਹੀ ਨਹੀਂ ਸਕਦੇ। ਹੁਣ ਜਿਹੜੀ ਗੱਲ ਉਦੋਂ ਉਹ ਕਹਿ ਰਿਹਾ ਸੀ, ਉਦੋਂ ਤਾਂ ਆਪਣੀ ਕੌਮ ਨੇ ਦੇਖੀ ਨਹੀਂ ਸੀ, ਹੁਣ ਤਾਂ ਹਰੇਕ ਦੇ ਹੱਥ 'ਚ ਮੋਬਾਈਲ ਆ। ਪਿਛਲੇ 3-4 ਮਹੀਨਿਆਂ ਤੋਂ ਜੋ ਕੁਝ ਵਾਪਰ ਰਿਹਾ, ਜੋ ਮੁਸਲਮਾਨਾਂ ਨਾਲ ਹੋ ਰਿਹਾ, ਜਿਵੇਂ ਕੁੱਤੇ ਖਾਣੀ ਹੋ ਰਹੀ ਹੈ, ਇਹ ਆਪਣੀ ਵਾਰੀ ਵੀ ਆ ਜਾਣੀ ਹੈ। ਸਾਡੇ ਧਰਮ ਨੂੰ, ਗੁਰੂ ਸਾਹਿਬ ਨੂੰ, ਸਾਡੀ ਸਿੱਖੀ ਨੂੰ ਪ੍ਰਚਾਰਨ ਵਾਲੇ ਬਹੁਤ ਸਾਰੇ ਪ੍ਰਚਾਰਕ ਮਤਾਂ ਦਿੰਦੇ ਹੁੰਦੇ ਨੇ, ਚਲੋ ਅਸੀਂ ਤਾਂ ਉੱਡੇ ਗੁਣੀ ਗਿਆਨੀ ਹੈ ਨਹੀਂ, ਉਹ ਕਹਿੰਦੇ ਆ ਵੀ ਜਿਹੜਾ ਗਵਾਂਢੀ ਦੇ ਹੋਇਆ ਨਾ, ਇਹ ਤੂੰ ਆਪਦੇ ਵੀ ਸਮਝ ਵੀ ਤੇਰੇ ਨਾਲ ਹੋਇਆ। ਸੋ ਜਿਹੜਾ ਮੁਸਲਮਾਨਾਂ ਨਾਲ ਹੋ ਰਿਹਾ, ਜਿਹੜੇ ਆਪਣੇ ਨਾਲੋਂ ਕਿਤੇ ਵੱਡੀ ਗਿਣਤੀ 'ਚ, ਉਹ ਆਪਣੇ ਨਾਲ ਵੀ ਹੋਣ।
ਹੋ ਤਾਂ ਚੁੱਕਿਆ ਹੀ ਆ ਵੈਸੇ। 1984 ਦੇ ਨਵੰਬਰ ਮਹੀਨੇ ਕੀ ਹੋਇਆ ਸੀ, ਤੇ ਅਗਲੇ ਬਾਅਦ ਚ ਬੜੀ ਮੌਜ ਨਾਲ ਕਹਿੰਦੇ ਜੀ ਸਾਨੂੰ ਬੜਾ ਦੁੱਖ ਆ, ਬੜਾ ਅਫਸੋਸ ਆ। ਸੋ ਜਿਹੜਾ ਦੁਸ਼ਮਣ ਸਿੱਧਾ ਲਲਕਾਰ ਕੇ ਤੁਹਾਡੇ ਨਾਲ ਲੜ ਰਿਹਾ ਹੋਵੇ ਨਾ, ਉਹਦੇ ਨਾਲ ਲੜਨ ਦਾ ਸਵਾਦ ਹੁੰਦਾ। ਭਾਈਚਾਰਾ ਤੇ ਨਾਲੇ ਤੁਹਾਡੀਆਂ ਜੜਾਂ ਵੱਢੀ ਜਾਵੇ, ਇਹਦਾ ਤੁਸੀਂ ਕੀ ਕਰੋਗੇ? ਇਸ ਮਾਹੌਲ ਦੇ ਵਿੱਚ ਜਿਹੜੇ ਸਿੱਖ ਨੂੰ ਅੱਜ ਵੀ ਇਹ ਅਕਲ ਨਹੀਂ ਆ ਰਹੀ ਕਿ ਜਿਹੜੇ ਆ ਪੜ੍ਹੇ ਲਿਖੇ ਸਿਆਣੇ ਸਿਆਣੇ ਵਧੀਆ ਵਧੀਆ ਗੱਲਾਂ ਕਰਨ ਵਾਲੇ, ਗੱਪਾਂ ਮਾਰਨ ਵਾਲੇ, ਕਿ ਜੀ ਮੈਂ ਤੁਹਾਨੂੰ ਚੰਡੀਗੜ੍ਹ ਲੈ ਦੂੰ, ਮੈਂ ਤੁਹਾਨੂੰ SYL ਨਹੀਂ ਪੱਟਣ ਦਿੰਦਾ, ਮੈਂ ਤੁਹਾਡੇ ਹੱਕ ਲੈ ਕੇ ਦੇ ਦੂੰ, ਮੈਂ ਆਹ ਕਰ ਦੂੰ। ਆ ਜਿੰਨੇ ਸਿਆਸੀ ਪ੍ਰਧਾਨ ਤੁਰੇ ਫਿਰਦੇ ਆ, ਵੱਡੇ ਵੱਡੇ ਵਿਦਵਾਨ ਤੁਰੇ ਫਿਰਦੇ ਆ, ਹੋਰ ਜੋ ਵੀ ਸਿੱਖਾਂ ਦੇ ਵਿੱਚ ਅੱਡ ਅੱਡ ਜਮਾਤਾਂ ਤੁਰੀਆਂ ਫਿਰਦੀਆਂ, ਸਾਧ ਬਾਬੇ, ਵੱਡੇ ਤੋਂ ਵੱਡੇ ਢਿੱਡ ਵਾਲੇ, ਵੱਡੇ ਚੋਲੇ ਵਾਲੇ, ਇਹ ਸਾਰੇ ਭਾਈ ਤੁਹਾਨੂੰ ਮੁਬਾਰਕ ਹੋਣ। ਪਰ ਇੱਕ ਚੀਜ਼ ਇਹਨਾਂ ਸਾਰਿਆਂ ਤੋਂ ਬਗੈਰ, ਜਿਵੇਂ ਉਸ ਬਜ਼ੁਰਗ ਨੇ ਕਿਹਾ ਸੀਗਾ ਬਈ ਤੁਸੀਂ ਬਣੇ ਫਿਰੋ ਮਾਸਟਰ ਡਾਕਟਰ, ਮੇਰੇ ਕੰਮ ਤਾਂ ਆ ਆਇਆ ਜਿਹੜਾ ਵਿਹਲੜ ਆ, ਆਖਰ ਨੂੰ ਕੰਮ ਪੰਥ ਦੇ ਉਹਨਾਂ ਯੋਧਿਆਂ ਨਹੀਂ ਆਉਣਾ। ਅੰਗਰੇਜ਼ੀ ਦੀ ਇੱਕ ਇੱਥੇ ਤੁਰੀ ਫਿਰਦੀ ਆ ਕਟੇਸ਼ਨ ਜੀ, ਆ ਫੋਟੋ ਜੀ ਗੂਗਲ ਤੇ ਸਰਚ ਮਾਰਿਓ ਕਦੇ, ਉਹ ਤੇ ਲਿਖਿਆ ਹੋਇਆ ਵੀ ਜਿਹੜੇ ਕੋਈ ਵੀ ਕੌਮ ਆ ਨਾ, ਉਹਦੇ ਜਿਹੜੇ ਯੋਧੇ ਹੁੰਦੇ ਆ ਉਹਨਾਂ ਦੀ ਕਦਰ ਉਦੋਂ ਤੱਕ ਕਦੇ ਨਹੀਂ ਪੈਂਦੀ ਜਦੋਂ ਤੱਕ ਦੁਸ਼ਮਣ ਆ ਕੇ ਦਰਾਂ ਤੇ ਨਹੀਂ ਲਲਕਾਰਦਾ। ਫੇਰ ਕਹਿੰਦੇ ਆ ਉਹਨੂੰ ਲੱਭ ਕੇ ਲਿਆਓ, ਫੇਰ ਕਹਿੰਦੇ ਆ ਵੀ ਉਹਨੂੰ ਲੱਭ ਕੇ ਲਿਆਓ, ਫਲਾਣੇ ਨੂੰ ਉਹ ਕੰਮ ਆਊ ਹੁਣ ਆਪਣੇ ਫਲਾਣੇ ਤੋਂ। ਕਹਿਣ ਤੋਂ ਭਾਵ ਇਹ ਕਿ ਸਾਡੀ ਕੌਮ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਾਲਾਤ ਬੜੇ ਖਤਰਨਾਕ ਨੇ। ਜੇਕਰ ਅਗਲਿਆਂ ਦੇ ਦਿਲ ਵਿੱਚ ਇਹ ਧੌਂਸ ਰਹੂਗੀ, ਇਹ ਡਰ ਰਹੂ, ਇਹ ਖਦਸ਼ਾ ਰਹੂਗਾ ਵੀ 21 ਦੇ 41 ਨਹੀਂ 151 ਪਾਉਂਦੇ ਅਗਲੇ, ਫਿਰ ਤਾਂ ਸ਼ਾਇਦ ਬਚਾ ਰਹੇ ਜੇ। ਨਹੀਂ, ਜਿਨ੍ਹਾਂ ਦੀ ਗਿਣਤੀ ਆਪਣੇ ਨਾਲੋਂ ਕਿਤੇ ਜ਼ਿਆਦਾ, ਅਗਲੇ ਮਰੂਦਾਂ ਵਾਲੀ ਰੇਹੜੀ ਵਾਂਗੂ ਸਾਰੇ ਇੰਡੀਆ 'ਚ ਧੂਹੀ ਫਿਰਦੇ। ਸੋ ਜਿਹੜੇ ਆਪਣੇ ਗੁਰਦੁਆਰਿਆਂ ਤੇ ਕਬਜ਼ੇ, 150 ਤੋਂ ਉੱਪਰ ਗੁਰਦੁਆਰਾ ਭਾਰਤ ਵਿੱਚ ਜਿਹੜੇ ਇਤਿਹਾਸਕ ਨੇ, ਜਿਹੜੇ ਅਗਲੇ ਨੇ ਦੱਬ ਲਏ, ਛੁਡਾ ਲਏ ਸਿੱਖਾਂ ਨੇ, ਜਿਹੜੇ ਕਹਿੰਦੇ ਆ ਜੀ ਆ ਜਿਹੜੇ ਰੈਡੀਕਲ ਨੇ ਇਹ ਮਰਵਾਉਣਗੇ, ਜਿਹੜੇ ਕਹਿੰਦੇ ਆ ਭਾਰਤ ਮਾਤਾ ਕੀ ਜੈ, ਆ ਜਿਹੜੇ ਤੁਰੇ ਫਿਰਦੇ ਆ ਵੀ ਆਪਾਂ ਤਾਂ BJP ਦੇ ਨਾਲ ਰਲ ਕੇ ਹੁਣ ਤਾਂ ਬਹੁਤ ਵਧੀਆ ਹੋ ਗਿਆ, ਹੁਣ ਆ ਜਾਓ ਸਾਡੇ ਧਰਮ ਦਾ ਹਿੰਦੂਕਰਨ ਹੋ ਰਿਹਾ। ਅਗਲੇ ਰੁਕਦੇ ਆ। ਤੁਹਾਡੇ ਧਰਮ ਨੂੰ ਕਮਜ਼ੋਰ ਕਰਨ ਲਈ, ਤੁਹਾਡੇ ਸਮਾਜ ਨੂੰ ਕਮਜ਼ੋਰ ਕਰਨ ਲਈ ਜੋ ਕੁਝ ਹੋ ਰਿਹਾ, ਕੋਈ ਲੁਕਿਆ ਛਿਪਿਆ? ਖੈਰ, ਆਪਣੀ ਕੌਮ ਵਾਲੇ ਪਾਸੇ ਆਪਾਂ ਹੋਰ ਗੱਲਾਂ ਹਜੇ ਕਰਨੀਆਂ ਨੇ। ਇੱਕ ਆ UGC ਦਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਨਵੀਆਂ ਜਿਹੜੀਆਂ ਉੱਥੇ ਗੱਲਾਂ ਹੋਈਆਂ ਨੇ, ਉਹਦਾ ਰੌਲਾ ਪਿਆ ਹੋਇਆ। ਉਹਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਨੇ ਇਹ ਬਣਾਇਆ ਹੈਗਾ, ਨਵਾਂ ਨਿਯਮ ਬਣਾਏ ਨੇ, ਉਹਨਾਂ ਦੇ ਤਹਿਤ ਜਿਹੜੇ ਦੱਬੇ ਕੁਚੜੇ ਨਿਮਾਣੇ ਲਤਾੜੇ ਲੋਕ ਨੇ, ਯਾਨੀ ਕਿ ਭਾਰਤ ਦੇ ਉਹ ਲੋਕ ਜਿਹੜੇ ਬਾਹਮਣਵਾਦ ਦੇ ਸਤਾਏ ਹੋਏ ਨੇ ਅੱਜ ਵੀ। ਬੇਸ਼ੱਕ ਇੱਥੇ ਮਹਾਤਮਾ ਬੁੱਧ ਨੇ, ਬੁੱਧ ਮਤ ਨੇ, ਬੇਸ਼ੱਕ ਇੱਥੇ ਜਿਹੜੇ ਆਪਣੇ ਭਗਤ ਜੀ ਹੋਏ ਨੇ, ਭਗਤ ਕਬੀਰ ਜੀ ਤੇ ਹੋਰ ਭਗਤ ਸਾਹਿਬਾਨ, ਭਗਤੀ ਲਹਿਰ, ਫਿਰ ਉਸ ਤੋਂ ਬਾਅਦ ਸਿੱਖ ਧਰਮ, ਉਸ ਤੋਂ ਬਾਅਦ ਅੰਗਰੇਜ਼ ਨੇ ਵੀ ਇਹਨਾਂ ਸਾਰੇ ਅੱਡ ਅੱਡ ਮੌਕਿਆਂ ਦੇ ਉੱਤੇ ਬ੍ਰਾਹਮਣਵਾਦ ਦੇ, ਜਾਤ ਵਰਣ ਦੇ ਇਸ ਸ਼ਿਕੰਜੇ ਤੋਂ ਮੁਕਤ ਕਰਾਉਣ ਲਈ ਬਹੁਤ ਕੁਝ ਕੀਤਾ ਸਾਰਿਆਂ ਨੇ। ਪਰ ਅੱਜ ਵੀ ਭਾਰਤ ਵਿੱਚ ਜੁੱਤੀਆਂ ਸਭ ਤੋਂ ਵੱਧ ਦਲਿਤਾਂ ਦੇ, ਸ਼ੂਦਰਾਂ ਦੇ, SC ST OBC ਇਹਨਾਂ ਦੇ ਪੈਂਦੀਆਂ। ਹੁਣ ਅੱਜ ਹੈਗਾ ਯੂਨੀਵਰਸਿਟੀਆਂ ਦਾ, ਵਿਦਿਅਕ ਅਦਾਰਿਆਂ ਦਾ ਦੌਰ, ਤੇ ਵਿਦਿਅਕ ਅਦਾਰਿਆਂ ਦਾ ਹਾਲਾਤ ਇਹ ਨੇ ਕਿ ਉੱਚੀ ਜਿਹੜੀ ਸਵਰਨ ਆਪਦੇ ਆਪ ਨੂੰ ਬ੍ਰਾਹਮਣ ਸਮਝਦਾ, ਉਹਨੇ ਜੌਣਾ ਦੁੱਬਰ ਕੀਤਾ ਪਿਆ। ਹਰ ਸਾਲ ਰੌਲਾ ਪਿਆ ਹੁੰਦਾ ਜੀ ਫਲਾਣੇ ਨੇ ਆਤਮ ਹੱਤਿਆ ਕਰ ਲਈ, ਫਲਾਣੇ ਨੇ ਆਤਮ ਹੱਤਿਆ ਕਰ ਲਈ। ਚੰਗੇ ਭਲੇ ਪੜ੍ਹੇ ਲਿਖੇ ਬੰਦੇ ਜਿਹੜੇ ਨੇ ਉਹ ਸੁਸਾਈਡਾਂ ਕਰ ਰਹੇ ਨੇ। ਦੂਜੇ ਪਾਸੇ ਇਹ ਨੰਗੀ ਚਿੱਟੀ ਗੱਲ ਹੋ ਚੁੱਕੀ ਆ ਕਿ ਜਿਹੜੇ ਭਾਰਤ ਇੰਡੀਆ ਲੈਵਲ ਤੇ ਵੱਡੇ ਟੈਸਟ ਹੁੰਦੇ ਨੇ, ਉਹ ਜਿਹੜੇ ਪੇਪਰ ਦੇਖਦੇ ਨੇ, ਉਹ ਦੇਖਦੇ ਆ ਵੀ ਮਿਸ਼ਰਾ, ਸ਼ਰਮਾ, ਭਾਰਦਵਾਜ, ਇਦਾਂ ਦੇ ਜਿਹੜੇ ਜਾਣੀ ਕਿ ਬਾਹਮਣਾਂ ਦੇ ਗੋਤ ਨੇ, ਉਹ ਤੋਂ ਮਗਰੋਂ ਪਛਾਣ ਲੈਂਦੇ ਨੇ ਵੀ ਇਹਨਾਂ ਦੇ ਚਾਹੇ ਪੱਲੇ ਕੱਖ ਨਹੀਂ, ਇਹਨਾਂ ਨੂੰ ਪਾਸ ਕਰਨਾ। ਇਸ ਮੌਕੇ ਸਾਰੇ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਉੱਤੇ ਜਿਹੜੇ VC ਨੇ, ਉਹ ਬਹੁਤੀ ਵੱਡੀ ਗਿਣਤੀ ਵਿੱਚ ਸਵਰਨ ਜਾਤੀਆਂ ਚੋਂ ਨੇ। MP ਸਵਰਨ ਜਾਤੀਆਂ ਚੋਂ, ਸਕੱਤਰ ਭਾਰਤ ਦੇ ਵਿੱਚ, ਮੁੱਖ ਮੰਤਰੀ ਸਵਰਨ। ਮਤਲਬ ਕਿ ਭਾਰਤ ਜਿਹੜਾ ਹੈ, ਇਹਦੇ ਵਿੱਚ ਕਰੋੜਾਂ ਅਰਬਾਂ ਲੋਕਾਂ ਉੱਤੇ
ਮੁੱਠੀ ਭਰ ਸਵਰਨ ਜਾਤੀਆਂ ਦਾ ਰਾਜ ਆ, ਚਾਹੇ ਵਪਾਰ ਆ, ਚਾਹੇ ਰਾਜਨੀਤੀ ਆ, ਤੇ ਚਾਹੇ ਕੋਈ ਹੋਰ ਖੇਤਰ ਆ। ਬੜੀ ਸਕੀਮ ਨਾਲ ਇਹਨਾਂ ਬਰਾਦਰੀਆਂ ਦੇ ਲੋਕਾਂ ਨੂੰ ਵਿੰਗੇ ਟੇਢੇ ਤਰੀਕੇ ਨਾਲ ਉੱਪਰਲੀਆਂ ਪੋਸਟਾਂ ਤੇ ਕਾਬਜ਼ ਕਰਵਾਇਆ ਜਾਂਦਾ ਤੇ ਦੂਜਿਆਂ ਨੂੰ ਦਰਕਾਰਿਆ ਜਾਂਦਾ। ਇਹ ਸਾਰੇ ਰੌਲੇ ਗੋਲੇ ਦੇ ਵਿੱਚ ਕਈ ਮਾਮਲੇ ਵਿਗੜੇ, ਕਈ ਬਣੇ। ਹੁਣ ਆ ਜਿਹੜਾ UGC ਦੇ ਨਵੇਂ ਨਿਯਮ ਆਏ, ਇਹ ਜਿਵੇਂ ਰਾਖਵੇਂਕਰਨ ਦੇ ਖਿਲਾਫ ਬ੍ਰਾਹਮਣਵਾਦ ਨੇ ਝੰਡਾ ਚੱਕਿਆ ਸੀ, ਬਿਲਕੁਲ ਉਵੇਂ ਦਾ ਹੀ ਇਹ ਮਸਲਾ ਆ। ਸੋ ਇਸ ਮੌਕੇ ਸਾਰੇ ਭਾਰਤ ਵਿੱਚ ਜਿੰਨਾ ਬ੍ਰਾਹਮਣਵਾਦ ਆ ਉਹ ਪੂਰਾ ਲਿਟਦਾ ਫਿਰਦਾ ਵੀ ਮੋਦੀ ਹੁਣਾਂ ਨੇ ਕਰ ਕੀ ਦਿੱਤਾ। ਹਾਲਾਂਕਿ ਉਹਨਾਂ ਨੇ ਕਿਉਂ ਕੀਤਾ, ਕਿਵੇਂ ਨਹੀਂ ਕੀਤਾ, ਉਹਨੂੰ ਸਮਝਣ ਦੀ ਵੀ ਇੱਕ ਲੋੜ ਆ। ਅਸਲ ਵਿੱਚ ਰਾਮ ਮੰਦਿਰ ਦਾ ਉਹ ਮੁੱਦਾ ਜਿਹੜਾ ਮੋਦੀ ਨੂੰ ਜਾਂ BJP ਨੂੰ ਕਈ ਵਾਰ ਫਲ ਦੇ ਚੁੱਕਿਆ, ਹੁਣ ਕੋਈ ਹੋਰ ਮੁੱਦਾ ਦਿਖਦਾ ਨਹੀਂ। ਅੱਜ ਤਾਂ ਹਾਲਾਤ ਇਹ ਨੇ ਕਿ ਜਿਹੜੇ ਇਹਨਾਂ ਦੇ ਵੱਡੇ ਵੱਡੇ ਮਹਾਮੰਡਲੇਸ਼ਵਰ ਨੇ, ਜਿਹੜੇ ਇਹਨਾਂ ਦੇ ਵੱਡੇ ਧਾਰਮਿਕ ਅਦਾਰੇ ਨੇ, ਜਿਹੜੇ ਇਹਨਾਂ ਦੀਆਂ ਵੱਡੀਆਂ ਪੋਸਟਾਂ ਨੇ, ਉਹ ਖੁਦ ਸ਼ਰੇਆਮ ਮੋਦੀ ਤੰਤਰ ਤੇ ਯੋਗੀ ਤੰਤਰ ਤੇ ਪੂਰੇ ਖਿਲਾਫ ਬੋਲਦੇ ਆ ਵੀ ਇਹਨਾਂ ਨੇ ਸਾਡੇ ਹਿੰਦੂ ਧਰਮ ਦਾ ਬੇੜਾ ਗਰਕ ਕਰਤਾ। ਦੂਜੇ ਪਾਸੇ ਜਿਹੜੇ ਮੋਦੀ ਹੁਣਾਂ ਦੇ ਆਪਦੇ ਪਾਲੇ ਹੋਏ ਜਾਂ ਆਪਦੇ ਬ੍ਰਿਗੇਡ ਦੇ ਹਿੰਦੂ ਕੱਟੜਵਾਦੀ ਆ, ਇੱਕ ਕੋਈ ਯਤੀ ਨਰਸਿੰਘ ਇਦਾਂ ਦਾ ਕੁਛ ਹੈ, ਉਹ ਸ਼ਰੇਆਮ ਕਹਿ ਰਿਹਾ ਪ੍ਰੋਗਰਾਮਾਂ 'ਚ, ਵੀਡੀਓ ਤੁਰੀ ਫਿਰਦੀ ਆ, ਮੈਂ ਵੀ ਰੱਖੀ ਹੈ ਲੋਡ ਕਰਕੇ। ਉਹ ਕਹਿੰਦਾ ਜਿਹੜੇ ਤੁਸੀਂ ਆ ਬਦਰੰਗ ਦਲ ਫਸਰੰਗ ਦਲ ਜੇ ਬਣਾਉਂਦੇ ਫਿਰਦੇ ਆ, ਛੱਡੋ ਹਿੰਦੂਓ, ਚੱਕੋ ਹਥਿਆਰਬੰਦ ਹੋਵੋ, ਜਿਵੇਂ ISIS ਆ, ਜਿਵੇਂ ਤਾਲਿਬਾਨ ਨੇ, ਉਵੇਂ ਦਾ ਕੰਮ ਕਰੋ। ਇਹ ਗੱਲਾਂ ਇਸ ਕਰਕੇ ਮੈਂ ਦੱਸ ਰਿਹਾ ਕਿ ਆਪਣੀ ਭੋਲੀ ਕੌਮ ਜਿਹੜੀ ਸਮਝਦੀ ਆ ਵੀ ਹਿੰਦੂ ਤਾਂ ਆਪਣੇ ਭਰਾ ਵਾ, ਵੈਸੇ ਤਾਂ 84 ਚ ਅਗਲਿਆਂ ਨੇ ਗਲਾਂ 'ਚ ਟਾਇਰ ਪਾ ਕੇ ਦੱਸਤਾ ਸੀ ਵਿਡੋ ਕਲੋਨੀ ਕੱਲੀ ਉੱਥੇ ਆ ਤੇ ਕੱਲੇ ਸਿੱਖਾਂ ਦੀ ਆ, ਸਿੱਖ ਔਰਤਾਂ ਦੀ ਵਿਡੋ ਕਲੋਨੀ। ਇਹ ਤਾਂ ਸਾਡੇ ਯੋਧੇ ਭਾਈ ਜਿੰਦੇ ਸੁੱਖੇ ਵਰਗੇ, ਬੇਅੰਤ ਸਿੰਘ ਸਤਵੰਤ ਸਿੰਘ ਵਰਗੇ ਜਾਂ ਕੁਝ ਹੋਰ ਭਰਾ ਆ ਜਿਹੜੇ ਉੱਠ ਕੇ ਅੱਜ ਧੇਲੇ ਦਾ ਬੰਦਾ ਨਹੀਂ ਹੁੰਦਾ ਤੇ ਭਾਈ ਦਲਜੀਤ ਸਿੰਘ ਵਰਗਿਆਂ ਨੂੰ ਜਾਂ ਹੋਰ ਭਾਈ ਕੁੱਕੀ ਵਰਗਿਆਂ ਨੂੰ, ਇਹਨਾਂ ਸਾਰਿਆਂ ਨੇ ਕੌਮ ਦੀ ਜਿਹੜੀ ਪੱਗ ਰੁਲਦੀ ਫਿਰਦੀ ਸੀ ਨਾ ਉਦੋਂ 84 ਤੋਂ ਬਾਅਦ ਸਿਰ ਤੇ ਰੱਖੀ ਆ। ਇੱਥੇ ਕਹਿੰਦੇ ਜੀ ਉਹ ਗਿਣਤੀ ਦੇ ਸੀ, ਪਰ ਗਿਣਤੀ ਦੇ ਨੇ ਇੰਡੀਆ ਦੀਆਂ ਚੀਕਾਂ ਪਵਾਤੀਆਂ। ਕਹਿੰਦੇ ਜੀ ਇਹਨਾਂ 'ਚ ਨੁਕਸ ਬੜੇ ਆ। ਮੈਂ ਮੰਨ ਲੈਣਾ ਜੀ, ਜਿੰਨੇ ਸਿੰਘ 1984 ਤੋਂ ਬਾਅਦ ਸਿਰਾਂ ਤੇ ਖੱਫਣ ਬੰਨ ਕੇ ਮੈਦਾਨ 'ਚ ਆਏ, ਉਹ ਆਮ ਘਰਾਂ ਦੇ ਮੁੰਡੇ ਸੀ। ਗਲਤੀਆਂ ਵੀ ਹੋਣਗੀਆਂ, ਗੜਬੜਾਂ ਵੀ ਹੋਣਗੀਆਂ, ਸੁਭਾਅ ਵੀ ਉਹਨਾਂ ਦੇ ਤੱਤੇ ਠੰਡੇ ਹੋਣਗੇ, ਬਹੁਤ ਕੁਝ ਕਿਸੇ ਦੇ ਪੈਰ ਵੀ ਮਿੱਧ ਤੇ ਹੋਣਗੇ, ਮਾਲੀ ਸਾਰੀ ਗੱਲ। ਪਰ ਜੋ ਉਹਨਾਂ ਨੇ ਇੰਡੀਆ ਦੇ ਨਾਸਾਂ 'ਚ ਧੂਆਂ ਲਿਆਂਦਾ, ਜੋ ਇੰਡੀਆ ਨੂੰ ਦੱਸਿਆ ਨਾ ਕਿ ਜੇ ਸਾਡੀ ਕੌਮ ਨੂੰ ਹੱਥ ਲਾਇਆ ਫਿਰ ਐ ਝੰਗਿਆੜਾ ਪਵਾਵਾਂਗੇ, ਇਹ ਕੰਮ ਜਿਹੜਾ ਉਹਨਾਂ ਨੇ ਕੀਤਾ, ਇਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ। ਤੋ ਜਿਹੜੇ ਬੰਦੇ ਅੱਜ ਕੱਲ੍ਹ ਵੱਡੀਆਂ ਵੱਡੀਆਂ ਲਿਖਤਾਂ ਲਿਖ ਕੇ, ਕਿਤਾਬਾਂ ਲਿਖ ਕੇ, ਤਕਰੀਰਾਂ ਝਾੜ ਕੇ ਇਹ ਸਮਝਦੇ ਆ ਕਿ ਖਾੜਕੂ ਸੰਘਰਸ਼ ਨੂੰ ਰੱਦ ਕਰਵਾਉਣਾ ਤੇ ਮਾਤਾ ਦਾ ਮਾਲ, ਜਿਹੜੇ ਵੱਡਾ ਸਾਰਾ ਖਾਲਿਸਤਾਨ ਕਹਿ ਸਕਦੇ ਆ, ਉਹਨਾਂ ਨੂੰ ਹੀਰੋ ਬਣਾਉਣਾ, ਲੱਗੇ ਰਹਿਣ। ਮੈਨੂੰ ਤਾਂ ਇਹ ਚੇਤਾ ਇੱਕ ਵਾਰੀ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਪੱਤਰਕਾਰ, ਵੱਡੇ ਜਰਨਲਿਸਟ ਨੇ, ਬੜਾ ਨਾਮ ਆਪਣੀਆਂ ਸਫਾਂ ਦੇ ਵਿੱਚ, ਸਰਦਾਰ ਕਰਮਜੀਤ ਸਿੰਘ, ਉਹਨਾਂ ਦਾ ਇੱਕ ਲੇਖ ਸੀ ਬਈ ਖਾੜਕੂ ਹੀ ਹਨ ਸਿੱਖ ਕੌਮ ਦੇ ਅਸਲ ਵਾਰਸ। ਸੋ ਆਹ ਗੱਲ ਪਹਿਲੇ ਦਿਨ ਤੋਂ ਅੱਜ ਤੱਕ ਮੈਂ ਮੰਨੀ ਹੋਈ ਆ ਤੇ ਇਹ ਮੈਂ ਦੇਖ ਰਿਹਾ ਕਿ ਹੌਲੀ ਹੌਲੀ ਸਾਰਿਆਂ ਦੇ ਖਾਨੇ ਪੈ ਜਾਣੀ ਆ। ਜਿਨ੍ਹਾਂ ਦੇ ਨਹੀਂ ਪੈ ਰਹੀ, ਅੱਜ ਜਿਵੇਂ ਮੈਨੂੰ ਉਹਨੇ ਪੁਲਿਸ ਅਫਸਰ ਨੇ ਕਿਹਾ ਸੀਗਾ ਵੀ ਕੌਮ ਨੂੰ ਅਕਲ ਹੋਣੀ ਚਾਹੀਦੀ ਆ, ਆ ਜਿਹੜੇ ਬੀਬੇ ਬਾਲਕਾਂ ਨਾ ਢੋਲਕੀਆਂ ਬਾਜਾਂ ਵਾਲੇ, ਤਕਰੀਰਾਂ ਵਾਲੇ, ਸ਼ਨੀਲ ਦੀਆਂ ਕਿਰਪਾਨਾਂ ਵਾਲੇ, ਜਾਂ ਜਿਹੜੇ ਆ ਵੱਡੀਆਂ ਵੱਡੀਆਂ ਵਿਦਵਤਾ ਘੋਟਦੇ ਆ ਯੂਟਿਊਬਾਂ ਵਾਲੇ, ਇਹ ਕੋਈ ਕੰਮ ਨਹੀਂ ਆਉਣੇ। ਜਿੱਦਣ ਲਕੀਰ ਖਿੱਚ ਕੇ ਲੜਨਾ ਪੈ ਗਿਆ, ਲੜਨਾ ਮਰਨਾ ਉਹਨਾਂ ਨੇ ਆ ਜਿਨ੍ਹਾਂ ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਊ ਤੇ ਜਿਨ੍ਹਾਂ ਨੂੰ ਅੱਜ ਆਪਣੀ ਕੌਮ ਕਹਿੰਦੀ ਆ ਇਹ ਐਵੇਂ ਪੰਗੇ ਲੈਂਦੇ ਫਿਰਦੇ ਆ, ਐਵੇਂ ਮਾਹੌਲ ਖਰਾਬ ਕਰਦੇ ਫਿਰਦੇ ਆ। ਖੈਰ, ਸਮਾਂ ਜਿਹੜਾ ਹੈਗਾ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ, ਜਿਹਦੇ ਵਿੱਚ ਸਾਡੇ ਪੰਜਾਬ ਨੂੰ ਜਿਸ ਤਰੀਕੇ ਨਾਲ ਘੇਰਿਆ ਜਾ ਰਿਹਾ ਉਹਦੀ ਗੱਲ ਕਰੀਏ। ਪਹਿਲਾਂ ਡੇਰਾ ਸਰਸਾ ਜਿਹੜਾ ਸੀ ਉਹ BJP ਨੇ ਆਪਦੀ ਝੋਲੀ ਪਾਇਆ। ਫਿਰ ਜਿਹੜੇ ਡੇਰੇ ਇੱਥੇ ਹੋਰ ਨੇ, ਕਿਹੜੇ ਕਿਹੜੇ, ਡੇਰਾ ਭਨਿਆਰੇ ਵਾਲਾ, ਡੇਰਾ ਨੂਰ ਮਹਿਲ ਵਾਲਾ, ਕੂਕੇ ਭੈਣੀ ਵਾਲੇ, ਤੇ ਇਸੇ ਤਰੀਕੇ ਨਾਲ ਨਕਲੀ ਨਿਰੰਕਾਰੀ, ਬਿਆਸ ਵਾਲੇ, ਇਹ ਬਹੁਤ ਸਾਰੇ ਡੇਰੇ ਜਿਨ੍ਹਾਂ ਦੇ ਬਹੁਤ ਵੱਡੇ ਇੱਥੇ ਆਧਾਰ ਨੇ,
ਉਹਨਾਂ ਨੂੰ ਆਰਐਸਐਸ ਨੇ, ਬੀਜੇਪੀ ਨੇ ਆਪਦੀ ਝੋਲੀ ਪਾਇਆ। ਫਿਰ ਸਾਧ ਬਾਬੇ ਪਿੱਛੇ ਜੇ ਸੱਦ ਕੇ, ਬਹੁਤ ਸਾਰੇ ਨਿਹੰਗ ਜਥੇਬੰਦੀਆਂ ਵਾਲੇ ਬਹਿਰੂਪੀਏ ਤੇ ਹੋਰ ਸੱਦ ਕੇ, ਗੂਗਲ ਤੇ ਸਰਚ ਮਾਰ ਸਕਦੇ ਹੋ ਕਿਵੇਂ ਮੋਦੀ ਨੇ ਇੱਕ ਵਾਰੀ ਚਾਹ ਪਾਣੀ ਜਿਹਾ ਪਿਲਾਇਆ ਸੀ। ਇਸੇ ਚੱਕਰ ਦੇ ਵਿੱਚ ਉਹ ਸਾਡੀ ਸੰਸਥਾ ਦਮਦਮੀ ਟਕਸਾਲ, ਜਿਹਨੇ ਸਿੱਖ ਕੌਮ ਦੇ ਇਤਿਹਾਸ ਨੂੰ ਇੱਕ ਬਹੁਤ ਵੱਡਾ ਬਦਲਾਅ ਬਖਸ਼ਿਆ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬੀਜੀ ਹੋਈ ਫਸਲ, ਜਿਹੜੀ ਸਿੱਖ ਸੰਘਰਸ਼ ਦੇ ਮਹਿਲ ਦੀਆਂ ਨੀਹਾਂ ਬਣੀ, ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਉਹ ਅਗਵਾਈ, ਜਿਨੇ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਿਆ। ਅੱਜ ਹਾਲਾਤ ਕੀ ਨੇ ਕਿ ਦੁਸ਼ਮਣ ਬਾਤ ਕਰੇ ਅਣਹੋਣੀ। ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਸ ਬੀਜੇਪੀ ਆਰਐਸਐਸ ਦੇ ਗੂਰਗੇ ਗਾਉਂਦੇ ਫਿਰਦੇ ਆ ਵੀ ਇਹ ਤਾਂ ਬੰਦੇ ਬਹੁਤ ਵਧੀਆ, ਜਿਹੜੀ ਸਿੱਖਾਂ ਨੂੰ ਹਿੰਦੂ ਦੱਸਦੀ ਆ, ਜਿਹੜੀ ਸਿੱਖੀ ਦੀਆਂ ਜੜ੍ਹਾਂ ਵੱਢਣਾ ਚਾਹੁੰਦੀ ਆ। ਤੇ ਬਾਬਾ ਧੁੰਮਾ ਜਾਂ ਉਹਨਾਂ ਦੇ ਜਿੰਨੇ ਸਮਰਥਕ ਨੇ, ਉਹਨਾਂ ਨੂੰ ਮੇਰੇ ਵਰਗੇ ਸਿੱਖ ਜਿਹੜੇ ਸੱਚ ਬੋਲਦੇ ਆ ਜ਼ਹਿਰ ਵਰਗੇ ਲੱਗਦੇ ਆ, ਲੱਗਣੇ ਵੀ ਚਾਹੀਦੇ ਆ। ਸੱਚ ਤੇ ਕੱਚ ਚੁਭਦੇ ਹੀ ਹੁੰਦੇ ਆ, ਕੋਈ ਪਰਵਾਹ ਨਹੀਂ ਜੀ। ਬਾਬਾ ਜੀ ਦੇ ਸਮਰਥਕ ਜਿੰਨਾ ਮਰਜੀ ਮੇਰਾ ਜਾਂ ਮੇਰੇ ਵਰਗਿਆਂ ਦਾ ਜਲੂਸ ਕੱਢ ਸਕਦੇ ਆ, ਉਹਨਾਂ ਨੂੰ ਅਸੀਂ ਤਾਂ ਕੀ ਕਹਿਣਾ। ਪਰ ਸੱਚਾਈ ਇਹ ਆ ਕਿ ਸਮਾਂ ਆਏਗਾ ਜਦੋਂ ਇਤਿਹਾਸ ਜਿਹੜਾ ਹੈਗਾ ਉਹ ਕਹੇਗਾ ਕਿ ਜੋ ਬਾਬਾ ਕਰਤਾਰ ਸਿੰਘ ਤੇ ਬਾਬਾ ਜਰਨੈਲ ਸਿੰਘ ਕਹਿ ਕੇ ਗਏ ਸੀ ਉਹ ਠੀਕ ਸੀ, ਤੇ ਜਿਹੜੇ ਰਾਹ ਟਕਸਾਲ ਨੂੰ, ਟਕਸਾਲੀਆਂ ਨੂੰ ਬਾਬਾ ਧੁੰਮਾ ਤੋਰਨ ਨੂੰ ਫਿਰਦੇ ਸੀ, ਹਾਲਾਂਕਿ ਉਹਨਾਂ ਨੇ ਤੁਰਨਾ ਨਹੀਂ। ਟਕਸਾਲ ਦੇ ਸਿੰਘ ਕੋਈ ਕਮਲੇ ਨਹੀਂ ਹੈਗੇ, ਸਭ ਦਿਖਦਾ ਹੁੰਦਾ। ਬਾਬਾ ਜੀ ਨੇ ਉਸ ਬੀਜੇਪੀ ਨਾਲ, ਉਸ ਭਾਰਤੀ ਨਿਜ਼ਾਮ ਨਾਲ ਜੋ ਉਹ ਮੁਹੱਬਤ ਦੇ ਰਿਸ਼ਤੇ ਬਣਾਏ ਨੇ, ਇਹ ਸਾਡੀ ਕੌਮ ਦੀ ਪਿਛਲੇ ਇਤਿਹਾਸ ਦੀ ਇੱਕ ਤਰੀਕੇ ਨਾਲ ਬਹੁਤ ਸ਼ਰਮਨਾਕ ਸਥਿਤੀ ਬਣਾਤੀ। ਬਾਬਾ ਜੀ, ਜੇ ਤੁਸੀਂ ਕੁਝ ਵੀ ਨਾ ਕਰਦੇ ਤਾਂ ਵੀ ਸਰ ਜਾਂਦਾ, ਪਰ ਜਿਹੜਾ ਆ ਸਾਡੇ ਇਤਿਹਾਸ ਤੇ ਕਲੰਕ ਲਾਇਆ ਨਾ, ਕਿ ਜਿਹੜੀ ਬੀਜੇਪੀ ਕਹਿੰਦੀ ਸੀ ਇਹ ਐਕਸ਼ਨ 6 ਮਹੀਨੇ ਲੇਟ ਹੋ ਗਿਆ, ਜਿਹੜਾ ਅਡਵਾਨੀ ਕਹਿੰਦਾ ਸੀ ਇਹ ਭਸਮਾ ਸੁਰਵਾ, ਤੁਸੀਂ ਉਸ ਧਿਰ ਦੇ ਨਾਲ ਖੜੇ ਹੋ। ਆ ਪਿੱਛੇ ਜੇ ਜਦੋਂ ਮਨੋਹਰ ਲਾਲ ਖੱਟੜ ਬਣਿਆ, ਸਾਡੇ ਨੌਜਵਾਨ ਤਾਂ ਕਲਪਦੇ ਫਿਰਨ ਕਿ ਮਨੋਹਰ ਲਾਲ ਖੱਟੜ ਕਹਿੰਦਾ ਮੈਂ ਗੁਰਦਾਰੇ 'ਚ ਨਹੀਂ ਵੜਨਾ, ਇੱਥੇ ਸੰਤ ਭਿੰਡਰਾਂ ਦੀ ਫੋਟੋ ਲੱਗੀ ਆ, ਹਰਿਆਣੇ ਦੀ ਗੱਲ ਹੈ। ਤੇ ਬਾਬੇ ਹੁਣਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਬੀਜੇਪੀ ਕੀ ਕਹਿੰਦੀ ਹੈ ਜਾਂ ਕੀ ਕਰਦੀ ਹੈ। ਪਰ ਇਹ ਇੱਕ ਫੈਕਟ ਹੈ ਕਿ ਬਾਬਾ ਧੁੰਮਾ ਜੀ ਅੱਜ ਪੰਥ ਨਾਲ ਜਾਂ ਸੰਘਰਸ਼ ਨਾਲ ਨਹੀਂ ਹੈਗੇ। ਅੱਜ ਉਹਨਾਂ ਨੇ ਸਾਫ਼ ਤੌਰ ਤੇ ਬਾਬੇ ਜਰਨੈਲ ਸਿੰਘ ਦੀ, ਬਾਬੇ ਕਰਤਾਰ ਸਿੰਘ ਦੀ ਹੀ ਨਹੀਂ, ਬਾਬੇ ਠਾਕਰ ਸਿੰਘ ਦੀ ਵਿਰਾਸਤ ਤੋਂ ਵੀ ਮੂੰਹ ਮੋੜਦੇ ਆ। ਬਾਬਾ ਠਾਕਰ ਸਿੰਘ ਦੇ ਨਾਲ ਬਹੁਤ ਵਖਰੇਵੇਂ ਹੋ ਸਕਦੇ ਆ ਲੋਕਾਂ ਦੇ ਵਿਚਾਰਕ ਮਤਭੇਦ, ਪਰ ਇੱਕ ਗੱਲ ਸੀ ਕਿ ਉਹਨਾਂ ਨੇ ਸਿੱਖ ਸੰਘਰਸ਼ ਦੇ ਕੰਮ ਨੂੰ ਕਦੇ ਤਿਆਗਿਆ ਨਹੀਂ ਸੀ, ਸਰਪ੍ਰਸਤੀ ਕੀਤੀ। ਖਾਸ ਤੌਰ ਤੇ ਚੇਤੇ ਕਰੋ ਜਿਹੜਾ 26 ਜਨਵਰੀ 1986 ਦਾ ਸਰਬੱਤ ਖਾਲਸਾ, ਬਾਬੇ ਠਾਕਰ ਸਿੰਘ ਵਰਗਿਆਂ ਦੀ ਰਹਿਨਮਾਈ ਕਰਕੇ ਹੋ ਸਕੇ। ਹੋਰ ਬੜਾ ਕੁਛ ਆ ਜਿਹੜਾ ਚਲੋ ਇੱਕ ਲੰਮਾ ਕੰਮ, ਆਪਾਂ ਕਿਸੇ ਦੀ ਇੱਕ ਅੱਧੀ ਗੱਲ ਫੜ ਕੇ ਉਹਦੇ ਖਿਲਾਫ ਹੋ ਜਾਈਏ, ਇਹ ਕੋਈ ਵਧੀਆ ਗੱਲ ਨਹੀਂ ਹੁੰਦੀ। ਬਾਬੇ ਠਾਕਰ ਸਿੰਘ ਨੇ ਫੇਰ ਵੀ ਕਿਸੇ ਹੱਦ ਤੱਕ, ਪਰ ਆਹ ਜਿਹੜਾ ਕੁਝ ਹੁਣ ਹੋ ਰਿਹਾ, ਪਤਾ ਨਹੀਂ ਉਹ ਕਿੱਥੇ ਗਏ ਹੋਏ ਨੇ ਜਿਹੜੇ ਬਾਬਾ ਠਾਕਰ ਸਿੰਘ ਨੂੰ ਧੜੀ ਧੜੀ ਨੇ ਸੁਣਾਉਂਦੇ ਹੁੰਦੇ ਆ ਵੀ ਬਾਬਾ ਧੁੰਮੇ ਨੇ ਜਿਹੜਾ ਕੀਤਾ ਹੈ ਇਹਦੇ ਬਾਰੇ ਕੀ ਕਦੋਂ ਬੋਲਣਾ। ਗੱਲ ਇਹ ਆ ਕਿ ਬਾਬਾ ਧੁੰਮਾ ਵੀ ਉਸੇ ਬੀਜੇਪੀ ਦਾ ਸਾਹ ਮਾਰਦਾ ਹੈ ਜਿਹਦਾ ਸਾਹ ਸਰਸੇ ਵਾਲਾ ਬਾਬਾ ਮਾਰਦਾ ਹੈ। ਉਸੇ ਬੀਜੇਪੀ ਨੂੰ ਡੇਰਾ ਬਿਆਸ, ਡੇਰਾ ਭੈਣੀ ਵਾਲਾ ਕੂਕਿਆਂ ਦਾ, ਨਕਲੀ ਨਿਰੰਕਾਰੀ, ਭਨਿਆਰੇ ਵਾਲਾ ਤੇ ਨੂਰਮਹਿਲ ਵਾਲਾ ਆਸ਼ੂਤੋਸ਼ ਦਾ ਡੇਰਾ, ਇਹ ਸਾਰੇ ਡੇਰੇ ਉਸ ਬੀਜੇਪੀ ਨਾਲ ਨੇ ਜਿਹਦਾ ਸਾਹ ਬਾਬਾ ਧੁੰਮਾ ਜੀ ਮਾਰਦੇ। ਹੁਣ ਇਹ ਤਾਂ ਉਹ ਸਮਝਦੇ ਹੋਣੇ ਨਾ ਵੀ ਅਸੀਂ ਖਾਲਿਸਤਾਨੀ ਜਾਂ ਪੰਥਕ ਸੋਚ ਵਾਲਿਆਂ ਨੂੰ ਬਾਬੇ ਧੁੰਮੇ ਰਾਹੀਂ ਕਾਬੂ ਕਰ ਲਿਆ, ਐ ਕਿਤੇ ਕਾਬੂ ਹੁੰਦੇ ਆ। ਬੱਬਰ ਸ਼ੇਰ ਹੀ ਰਹਿੰਦੇ ਹੁੰਦੇ। ਹੁਣ ਨਵਾਂ ਜਿਹੜਾ ਕੰਮ ਚੱਲਿਆ ਬਈ, ਇੱਕ ਪਾਸੇ ਤਾਂ ਸਾਰੇ ਭਾਰਤ ਵਿੱਚ ਦਲਿਤਾਂ ਨੂੰ, ਸ਼ੂਦਰਾਂ ਨੂੰ, ਬ੍ਰਾਹਮਣਵਾਦ ਕਟਾਪੇ ਚਾੜ ਰਿਹਾ। ਇਹ ਉਵੇਂ ਦੀ ਗੱਲ ਹੀ ਹੋਈ ਨਾ ਜਿਵੇਂ ਖੁੱਡੇ 'ਚ ਜਦੋਂ ਕੁੱਕੜ ਵਾੜਨਾ ਹੋਵੇ, ਇੱਕ ਪਾਸਿਓਂ ਖੜਕਾ ਕਰੀਦਾ, ਦੂਜੇ ਪਾਸੇ ਖੁੱਡੇ ਖੁੱਡੇ ਕਰਕੇ ਉਹਨੂੰ ਵਾੜੀਦਾ। ਤੋਂ ਵੋਟਾਂ ਲੈਣ ਲਈ ਦਲਿਤ ਭਾਈਚਾਰੇ ਦੀਆਂ
ਵੀ ਸਵਰਨ ਤਾਂ ਸਾਡੇ ਨਾਲ ਬੀਜੇਪੀ ਵਾਲੇ ਆਰਐਸਐਸ ਵਾਲੇ ਕਹਿੰਦੇ ਹੈਗੇ ਹੀ ਆ, ਉਹ ਤਾਂ ਅਸੀਂ ਪਹਿਲਾਂ ਹੀ ਦੱਬੇ ਹੋਏ ਨੇ। ਆ ਜਿਹੜਾ ਯੂਜੀਸੀ ਦਾ ਰੌਲਾ ਗੋਲਾ ਜਿਹਾ ਮੈਨੂੰ ਇਸੇ ਤਰ੍ਹਾਂ ਦਾ ਲੱਗਦਾ ਵੀ ਇਹਦੇ 'ਚ ਜਿਹੜੇ ਬ੍ਰਾਹਮਣਵਾਦੀ ਲੋਕ ਰੌਲਾ ਪਾ ਰਹੇ ਨੇ, ਜਿੰਨੀਆਂ ਉਹ ਚੀਕਾਂ ਝੰਗਿਆੜਾ ਮਾਰ ਰਹੇ ਨੇ, ਅਸਲ ਵਿੱਚ ਤਾਂ ਗੱਲ ਇਹ ਹੈ ਕਿ ਜੇ ਇਹ ਕਾਨੂੰਨ ਇੰਨਾ ਹੀ ਉਹਨਾਂ ਨੂੰ ਖਤਰਨਾਕ ਹੋਵੇ, ਇਹਦੇ ਨਾਲੋਂ ਖਤਰਨਾਕ ਤਾਂ ਕਾਨੂੰਨ ਪਹਿਲਾਂ ਬਥੇਰੇ ਪਏ ਨੇ, ਉਦੋਂ ਤਾਂ ਉਹਨਾਂ ਕਾਨੂੰਨਾਂ ਨੇ ਤਾਂ ਦਲਿਤਾਂ ਨੂੰ ਬਚਾ ਨਹੀਂ ਲਿਆ ਹੈਗਾ ਛਿੱਤਰਾਂ ਤੋਂ ਬਾਹਮਣਦਿਆਂ ਤੋਂ। ਇਹ ਜਿਹੜਾ ਨਵਾਂ ਯੂਜੀਸੀ ਦੇ ਨਵੇਂ ਨਿਯਮ ਨੇ, ਇਹ ਕਿੰਨਾ ਕੁ ਕਹਿਰ ਢਾ ਦੇਣਗੇ ਬ੍ਰਾਹਮਣਵਾਦ ਦੇ ਜ਼ੁਲਮਾਂ ਦੇ ਖਿਲਾਫ ਜੀ? ਕੋਈ ਇਹੋ ਜਿਹੀ ਗੱਲ ਨਹੀਂ। ਇਹ ਰੰਡੀ ਰੋਣਾ ਪਾ ਕੇ ਭਾਰਤ ਦੇ ਦਲਿਤਾਂ ਨੂੰ, ਸ਼ੂਦਰਾਂ ਨੂੰ, ਹੇਠਲੇ ਤਬਕਿਆਂ ਨੂੰ ਇਹ ਜਚਾਇਆ ਜਾ ਰਿਹਾ ਕਿ ਮੋਦੀ ਹੁਣੀ ਦੇਖੋ ਜੀ ਤੁਹਾਡੇ ਹੱਕ 'ਚ ਕਿੰਨੇ ਡਟੇ ਹੋਏ ਨੇ, ਉਹ ਤਾਂ ਸਾਡੀ ਵੀ ਪਰਵਾਹ ਨਹੀਂ ਕਰਦੇ। ਇਹ ਟਰੈਪ ਆ, ਇਹ ਮੱਕੜ ਜਾਲ ਆ। ਜਿਵੇਂ ਮੈਂ ਆਪ ਹੀ ਆਪਦੇ ਬੰਦਿਆਂ ਦੇ ਖਿਲਾਫ ਬੋਲਾਂ ਤਾਂ ਕਿ ਜਿਹੜੇ ਸਾਡੇ ਵਿਰੋਧੀ ਨੇ ਉਹ ਸਮਝਣ ਕਿ ਇਹ ਜਿਹੜਾ ਇੰਨਾ ਇਹ ਕਲਪਦਾ ਫਿਰਦਾ, ਇਹਦਾ ਮਤਲਬ ਉਹ ਗੱਲ ਸਾਡੇ ਹੱਕ 'ਚ ਕਰ ਰਹੇ ਨੇ। ਤੋਂ ਮੋਦੀ ਹੁਣਾਂ ਨੇ ਦਲਿਤ ਵੋਟ ਬੈਂਕ ਨੂੰ ਐਤਕੀ ਆਪਦੇ ਹੱਕ 'ਚ ਭੁਗਤਾਉਣਾ। ਕੁਝ ਸਮਾਂ ਪਹਿਲਾਂ ਤਾਂ ਦਿੱਲੀ ਦੇ ਵਿੱਚ ਇੱਕ ਰਵਿਦਾਸ ਮੰਦਿਰ ਸੀ ਜਾਂ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਕੋਈ ਸਥਾਨ ਸੀ, ਉਹਨੂੰ ਢਹਿ ਢੇਰੀ ਕੀਤਾ ਸੀ। ਹੁਣ ਕਹਿੰਦੇ ਜੀ ਆਪਾਂ ਤਾਂ ਗੁਰੂ ਰਵਿਦਾਸ ਆ ਸਾਡੇ ਤਾਂ। ਇੱਕ ਪਾਸੇ ਭਗਵੰਤ ਮਾਨ ਪੂਛ ਚੱਕੀ ਫਿਰਦਾ ਕਿ ਗੁਰੂ ਰਵਿਦਾਸ ਦੇ ਨਾਂ ਤੇ ਆਹ ਬਣਾਓ ਉਹ ਬਣਾਓ ਜੇ ਮੋਦੀ ਨੇ ਇੱਥੇ ਆਉਣਾ। ਮੋਦੀ ਦਾ ਐਲਾਨ ਅੱਜ ਅਖਬਾਰਾਂ 'ਚ ਛਪਿਆ ਕਿ ਡੇਰਾ ਬੱਲਾ ਦੇ ਵਿੱਚ 1 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਆ ਰਹੇ ਨੇ। ਹੁਣ ਪਹਿਲਾਂ ਤਾਂ ਅੱਜ ਤੱਕਰ ਕਦੇ ਨੇ ਨਾ ਕਿਸੇ ਨੇ ਸੋਚਿਆ ਸੀ, ਨਾ ਕਿਸੇ ਨੂੰ ਚੇਤੇ ਸੀ। ਡੇਰੇ ਬੱਲਾ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਐਲਾਨਤਾ 26 ਜਨਵਰੀ। ਚਲੋ ਕੋਈ ਗੱਲ ਨਹੀਂ, ਉਦੋਂ ਲੋਕਾਂ ਨੂੰ ਲੱਗਿਆ ਤਾਂ ਸੀ ਵੀ ਇਹ ਵੋਟ ਬੈਂਕ ਨੂੰ ਮੁੱਖ ਰੱਖ ਕੇ ਹੋ ਰਿਹਾ। ਪਰ ਜਿਹੜੀ ਹੁਣ ਨਾਲ ਦੀ ਨਾਲ ਕੱਢਤਾ ਸੱਪ ਕਿ ਜੀ ਸਤਿਗੁਰੂ ਰਵਿਦਾਸ ਕਹਿ ਰਹੇ ਨੇ। ਹਾਲਾਂਕਿ ਸਿੱਖ ਫਲਸਫੇ ਅਨੁਸਾਰ ਭਗਤ ਰਵਿਦਾਸ ਅੱਖਰ, ਪਰ ਅੱਜ ਕੱਲ ਉਹਨਾਂ ਨੂੰ ਪੰਪ ਮਾਰਿਆ ਹੋਇਆ ISI ਬਣ ਗਈ। ISI ਜਿਵੇਂ ਕਹਿੰਦੇ ਆ ਨਾ, ਉਵੇਂ ਇੱਥੇ IB ਆ, ਉਵੇਂ ਇੱਥੇ ਏਜੰਸੀਆਂ ਨੇ। ਇਹ ਪੰਪ ਮਾਰਿਆ ਹੋਇਆ ਤੇ ਉਹ ਗਾਲਾਂ ਕੱਢਦੇ ਫਿਰਦੇ ਆ, ਲਕੀਰ ਖਿੱਚੀ ਫਿਰਦੇ ਆ। ਕਹਿੰਦੇ ਜਿਹੜਾ ਸਾਡੇ ਗੁਰੂ ਰਵਿਦਾਸ ਨਹੀਂ, ਸਤਿਗੁਰੂ ਰਵਿਦਾਸ ਨਹੀਂ ਕਹੂਗਾ ਅਸੀਂ ਤਾਂ ਐ ਕਰ ਦਿਆਂਗੇ। ਇੱਕ ਪੋਸਟ ਕਿਸੇ ਨੇ ਪਾਈ ਜਿਹਦੇ ਵਿੱਚ ਜਥੇਦਾਰ ਗੜਗੱਜ ਦੇ ਭਗਤ ਰਵਿਦਾਸ ਜੀ ਦੇ ਪ੍ਰਤੀ ਸ਼ਰਧਾਵਾਨ ਸ਼ਬਦ ਉੱਤੇ ਲਿਖੇ ਹੋਏ ਸੀ। ਕੋਈ ਕਮਾਲ ਦੀ ਗੱਲ ਇਹ ਆ ਕਿ ਹੇਠਾਂ ਗੰਦੀ ਗਾਲ ਵਿੱਚ ਉਹਨੂੰ ਜਥੇਦਾਰ ਨੂੰ। ਸੋ ਇਸ ਮੌਕੇ ਰਵਿਦਾਸੀਆ ਭਾਈਚਾਰੇ ਨੂੰ ਪੂਰਾ ਪੰਪ ਮਾਰਿਆ ਜਾ ਰਿਹਾ ਬਾਹਮਣਵਾਦ ਵੱਲੋਂ ਵੀ ਸਿੱਖਾਂ ਦੇ ਗਲ ਪੈ ਜਾਓ, ਇਹ ਤੁਹਾਡੇ ਗੁਰੂ ਰਵਿਦਾਸ ਨਹੀਂ ਕਹਿੰਦੇ। ਇਸ ਗੱਲ ਨੂੰ ਹੋਰ ਬਲ ਦੇਣ ਲਈ ਇਹ ਨਹੀਂ ਵੀ ਕੋਈ ਪਿੱਛੇ ਹਟਾਵੇ, ਮਸਾ ਤਾਂ ਸਿੱਖ ਲੋਟ ਆਏ ਨੇ ਅਗਲਿਆਂ ਦੇ। ਤੇ ਆ ਚੱਕਦਾ ਨਵਾਂ ਕੰਮ ਕਿ ਜੀ 1 ਫਰਵਰੀ ਨੂੰ ਪ੍ਰਧਾਨ ਮੰਤਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਤੇ ਆਉਣਗੇ। ਹੁਣ ਜਦੋਂ ਪ੍ਰਧਾਨ ਮੰਤਰੀ, ਜਦੋਂ ਸਰਕਾਰ ਕਹਿ ਰਹੀ ਹੈ ਕਿ ਗੁਰੂ ਰਵਿਦਾਸ, ਤਾਂ ਫਿਰ ਜਿਹੜੇ ਇੱਥੇ ਰਾਗੀ ਢਾਡੀ ਕਥਾਕਾਰ ਕੀਰਤਨੀਏ ਉਹਨਾਂ ਦੇ ਵਿਚਾਰਾਂ ਦੀ ਕੀ ਬਟੀਂਦੀ ਆ। ਦੇਖਿਓ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜਿਹੜੇ ਵਿਚਾਰੇ ਦੇ ਮੂੰਹ ਚੜਿਆ ਹੋਇਆ, ਜਿਵੇਂ ਅਸੀਂ ਤਾਂ ਹੁਣ ਜਦੋਂ ਤੋਂ ਹੋਸ਼ ਸੰਭਾਲੀ ਆ ਅਸੀਂ ਤਾਂ ਭਗਤ ਰਵਿਦਾਸ ਹੀ ਕਿਹਾ ਤੇ ਭਗਤ ਰਵਿਦਾਸ ਹੀ ਸੁਣਿਆ। ਤੇ ਆ ਹੁਣ ਜਿਹੜੀ ਨਵੀਂ ਬਿਮਾਰੀ ਚੱਲੀ ਆ, ਇਹਦਾ ਸਾਡੇ ਅਜੇ ਸਾਨੂੰ ਤਾਂ ਬੜਾ ਔਖਾ ਲੱਗਦਾ। ਹੁਣ ਉਹ ਜਿਹੜੀ ਇਹ ਗੱਲ ਕਹੀ ਜਾ ਰਹੀ ਆ ਕਿ ਜੀ ਜਿਹੜਾ ਇਹ ਡੇਰੇ ਦੇ ਵਿੱਚ ਬਾਬਾ ਜਿਹੜਾ ਹੈਗਾ ਨਿਰੰਜਨ ਦਾਸ ਜੀ ਦੇ ਡੇਰਾ ਸੱਚਖੰਡ ਬੱਲਾ, ਇੱਥੇ ਕਹਿੰਦੇ ਜੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਪਹੁੰਚ ਰਹੇ ਨੇ ਕਿਉਂਕਿ 1 ਫਰਵਰੀ ਨੂੰ ਗੁਰੂ ਰਵਿਦਾਸ ਜੀ ਦੀ ਜਨਮ ਦਿਹਾੜਾ। ਅਗਲੀ ਗੱਲ ਇਹ ਆ ਕਿ ਅਗਲੇ ਸਾਲ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਮੌਕੇ ਦੇਸ਼ ਵਿਆਪੀ ਸਮਾਗਮ ਕਰਾਉਣ ਦੀ ਕੋਈ ਤਜਵੀਜ਼ ਹੈ। ਹੁਣ ਮੈਂ ਇਹ ਗੱਲ ਪੁੱਛਦਾ ਜਾਂ ਸਮਝਣੀ ਚਾਹੁੰਦਾ, ਸਾਡਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਹਿਸਾਬ ਕਿਤਾਬ ਕਿੱਧਰ ਨੂੰ ਗਿਆ ਜਿਹੜਾ BJP RSS ਨੇ ਕੀਤਾ? ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਸਾਰੇ ਦੇਸ਼ 'ਚ ਕੀਤਾ ਉਹਨਾਂ ਨੇ। ਹਾਲਾਂਕਿ ਸਾਡੇ ਸਿੱਖ ਕੌਮ ਦਾ ਮਾਤਾ ਦਾ ਮਾਲ ਬੜਾ ਖੁਸ਼ ਆ
ਕਿ ਮੋਦੀ ਨੇ ਕਮਾਲ ਕਰਤੀ, ਪਰ ਸੱਚਾਈ ਸਭ ਨੂੰ ਪਤਾ ਕਿ ਸਿੱਖੀ ਨੂੰ ਹੜੱਪਣ ਲਈ ਅਗਲੇ ਇਹ ਕਰ ਰਹੇ। ਦੂਜੇ ਪਾਸੇ ਹੁਣ ਰਵਿਦਾਸੀਆਂ ਨੂੰ, ਰਵਿਦਾਸੀਏ ਕੌਣ ਨੇ? ਉਹ ਦਲਿਤ ਸ਼ੂਦਰ, ਉਹ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ, ਉਹੀ ਰਵਿਦਾਸ ਜੀ ਨੇ ਨਾ, ਉਹੀ ਰਵਿਦਾਸ ਮਹਾਰਾਜ ਜੀ ਨੇ ਨਾ, ਜਿਨ੍ਹਾਂ ਦੀ ਸਾਰੀ ਜੀਵਨੀ ਜਿਹੜੀ ਆ ਬ੍ਰਾਹਮਣਵਾਦ ਨਾਲ ਲੜਦਿਆਂ ਦੀ ਹੈ। ਤੇ ਅੱਜ ਇਹਨਾਂ ਨੂੰ ਕਿਵੇਂ ਚੇਤੇ ਆ ਗਿਆ ਜੀ? ਬੀਜੇਪੀ ਵਾਲਿਆਂ ਨੂੰ, ਮੋਦੀ ਵਾਲਿਆਂ ਨੂੰ, ਸਭ ਵੋਟਾਂ ਦਾ ਜੁਗਾੜ। ਤੇ ਜਦੋਂ ਡੇਰਾ ਬੱਲਾ ਜਿਹੜਾ ਹੁਣ ਤੱਕ ਇਸ ਸਿਆਸੀ ਚੱਕਰ ਤੋਂ ਇਉਂ ਨਹੀਂ ਸੀਗਾ ਬਚਿਆ ਹੋਇਆ ਸੀ, ਹੁਣ ਉਹਨੂੰ ਵੀ ਟਾਰਗੇਟ ਕੀਤਾ ਜਾ ਰਿਹਾ। ਜਾਣੀ ਕਿ ਇੱਕ ਪਾਸੇ ਤਾਂ ਦਲਿਤ ਭਾਈਚਾਰਾ, ਜਿਹਨੂੰ ਬਹੁਜਨ ਸਮਾਜ ਪਾਰਟੀ ਆਪਦਾ ਵੋਟ ਬੈਂਕ ਮੰਨ ਕੇ ਸਿਆਸਤ ਕਰਦੀ ਰਹੀ ਹੈ। ਕਿਸੇ ਟਾਈਮ ਜਥੇਦਾਰ ਟੌੜਾ ਕਹਿੰਦੇ ਹੁੰਦੇ ਸੀ ਕਿ ਅਕਾਲੀ ਦਲ ਦਾ ਸੰਬੰਧ ਤਾਂ ਇਹਨਾਂ ਦਲਿਤਾਂ, ਦਰੜਿਆਂ, ਸ਼ੂਦਰਾਂ, ਪਛੜਿਆਂ ਨਾਲ ਬਣਦਾ, ਸਾਡਾ ਤਾਂ ਬਸਪਾ ਨਾਲ ਸਮਝੌਤਾ ਚੱਲਣਾ ਚਾਹੀਦਾ ਸੀ। ਅਸੀਂ ਕਰੀ ਫਿਰਦੇ ਆਂ ਬਾਦਲ ਹੁਣਾਂ ਦੇ ਮਗਰ ਲੱਗ ਕੇ ਬੀਜੇਪੀ ਨਾਲ, ਜਿਹੜੀ ਬ੍ਰਾਹਮਣਵਾਦ ਦੀ ਝੰਡਾ ਪ੍ਰਧਾਨ। ਪਰ ਕਮਾਲ ਦੀ ਬਾਤ ਦੇਖੋ, ਹੁਣ ਤਾਂ ਉਹਨਾਂ ਨੇ ਡੇਰੇ ਬੱਲਾ ਆ ਕੇ ਉਸ ਵਰਗ ਨੂੰ ਵੀ ਆਪਦੀ ਝੋਲੀ ਚ ਪਾਉਣ ਵਾਲਾ ਕੰਮ ਸ਼ੁਰੂ ਕਰਤਾ, ਜਿਹਨੂੰ ਅੱਜ ਤੱਕ ਸਭ ਤੋਂ ਵੱਧ ਜਲੀਲ ਕੀਤਾ ਬ੍ਰਾਹਮਣਵਾਦ। ਇਹ ਆ ਵੋਟਾਂ ਦੀ ਸਿਆਸਤ। ਇਹ ਨਾ ਕੋਈ ਸਮਝ ਲਵੇ ਵੀ ਜੇ ਮੋਦੀ ਇੱਥੇ ਆ ਗਿਆ ਤੇ ਉਦੋਂ ਬਾਅਦ ਰਵਿਦਾਸੀਆਂ ਦੇ ਜਾਂ ਦਲਿਤ ਵਰਗ ਦੇ ਬੜੇ ਝੰਡੇ ਝੂਲਣ ਲੱਗ ਜਾਣਗੇ। ਜੁੱਤੀਆਂ ਉਵੇਂ ਪੈਣੀਆਂ ਨੇ। ਆ ਪਿਛਲੇ 70 ਸਾਲ ਤੋਂ ਕਿਹੜਾ ਕਾਨੂੰਨ ਦਲਿਤਾਂ ਨੂੰ ਜੁੱਤੀਆਂ ਤੋਂ ਬਚਾ ਸਕਿਆ ਜੀ? ਇਹ ਤਾਂ ਜਿਹਦੇ ਪੱਲੇ ਕੁਝ ਹੋਵੇ ਸਿੱਖਾਂ ਵਾਂਗੂ, ਜਿਨ੍ਹਾਂ ਦੇ ਵਿੱਚੋਂ ਕੋਈ ਸੁਖਦੇਵ ਸਿੰਘ ਬੱਬਰ ਵਰਗੇ ਭਾਈ ਸਾਹਿਬ ਨਿਕਲਣ, ਕੋਈ ਬਾਬੇ ਮਾਨੋ ਚਾਹਲ ਵਰਗੇ ਨਿਕਲਣ, ਕੋਈ ਜਨਰਲ ਲਾਭ ਸਿੰਘ ਵਰਗੇ ਨਿਕਲਣ, ਤਾਂ ਗੱਲ ਬਣਦੀ ਆ। ਉਹ ਕਿਤੇ ਤੇ ਸੁਣਦਾ ਕੋਈ। ਸੋ ਇਸ ਮਾਹੌਲ ਦੇ ਵਿੱਚ ਹੁਣ ਇੱਕ ਪਾਸੇ ਤਾਂ ਆ ਸਾਰੇ ਡੇਰੇ ਉਹਨਾਂ ਨੇ ਨਿਸ਼ਾਨੇ ਤੇ ਰੱਖੇ ਹੀ ਹੋਏ ਸੀ। ਹੁਣ ਡੇਰਾ ਬੱਲਾ ਵਾਲਾ ਵੀ ਜਿਹੜਾ, ਇਹ ਐਵੇਂ ਨਹੀਂ ਸੀ ਪਦਮ ਸ਼੍ਰੀ ਦਿੱਤਾ। ਆ ਸੀ ਅਸਲੀ ਕਹਾਣੀ ਕਿ ਅਸੀਂ ਤੁਹਾਨੂੰ ਵਾਰਾਣਸੀ ਨੂੰ, ਇੱਥੇ ਹਰ ਸਾਲ ਟ੍ਰੇਨ ਜਾਂਦੀ ਹੈ ਇੱਕ, ਉਹ ਟ੍ਰੇਨ ਆ ਜਿਹੜੀ ਉਹ ਵਾਰਾਣਸੀ ਜਾਂਦੀ ਆ ਤਾਂ ਪੰਜਾਬ ਤੋਂ, ਦੁਆਬੇ ਤੋਂ ਭਰ ਕੇ। ਤਾਂ ਉਹਦਾ ਇੱਕ ਮਤਲਬ ਇਹ ਵੀ ਆ ਵੀ ਵਾਰਾਣਸੀ ਤੋਂ ਕਹਿੰਦੇ ਚੋਣ ਵੀ ਲੜਦਾ ਹੁੰਦਾ ਮੋਦੀ, ਲਾਲੋ ਸਾਹਿਬ। ਕੁੱਲ ਮਿਲਾ ਕੇ ਭਾਰਤੀ ਸਿਆਸਤ ਨੇ, ਬ੍ਰਾਹਮਣਵਾਦੀ ਸਿਆਸਤ ਨੇ, ਜਿੱਥੇ ਬਾਬੇ ਧੁੰਮੇ ਵਰਗੇ, ਆਸ਼ੂਤੋਸ਼ ਵਰਗੇ, ਤੇ ਡੇਰੇ ਬਿਆਸ ਵਰਗੇ ਤੇ ਡੇਰੇ ਸਰਸੇ ਵਾਲੇ ਵਰਗੇ ਸਭ ਇਕੱਠੇ ਕਰ ਲਏ, ਉੱਥੇ ਵਿੱਚ ਹੀ ਡੇਰਾ ਬੱਲਾ ਵਾਲਾ ਮੱਥਾ ਟੇਕ ਲੂ। ਉੱਥੇ ਕੀ ਫਰਕ ਪੈਂਦਾ? ਗੱਲ ਇਹ ਆ ਕਿ ਕੀ ਸਾਡੀ ਕੌਮ ਇਸ ਹਕੀਕਤ ਨੂੰ ਸਮਝ ਕੇ ਕੋਈ ਸਟ੍ਰੈਟਜੀ ਬਣਾਉਣ ਦੇ ਸਮਰੱਥ ਹੈ? ਇਹਨਾਂ ਚੱਕਰਾਂ ਚੋਂ ਕਿਵੇਂ ਨਿਕਲਣਾ? ਫਸ ਜਾਈਏ, ਇਹ ਕੋਈ ਪ੍ਰੋਬਲਮ, ਇਹ ਕੋਈ ਗੱਲ ਨਹੀਂ ਹੁੰਦੀ, ਫਸ ਕੋਈ ਵੀ ਸਕਦਾ, ਪਰ ਨਿਕਲਣਾ ਕਿਵੇਂ ਆ, ਬਚਣਾ ਕਿਵੇਂ ਆ, ਇਹ ਜ਼ਰੂਰੀ ਗੱਲ ਹੁੰਦੀ ਹੈ। ਸੋ ਜਿਹੜਾ ਬ੍ਰਾਹਮਣਵਾਦ ਅੱਜ ਤੱਕ ਨੀਚ ਕਹਿ ਕੇ ਦੁਰਕਾਰਦਾ ਰਿਹਾ ਜਿਨ੍ਹਾਂ ਨੂੰ, ਉਹਨਾਂ ਨੂੰ ਜੱਫੀਆਂ, ਉਹਨਾਂ ਨੂੰ ਪਿਆਰ ਸਤਿਕਾਰ ਮਿਲਣ ਦੀ ਇੱਕ ਡਰਾਮੇਬਾਜ਼ੀ, ਕਿਉਂਕਿ ਵੋਟਾਂ ਦਾ ਚੱਕਰ ਆ, ਉਹ ਚੱਲਣ ਲੱਗਿਆ। ਇੱਕ ਇੱਥੇ ਅੰਦਰੂਨੀ ਸਿਆਸਤ ਦੀ ਗੱਲ ਵੀ ਚੱਲ ਰਹੀ ਹੈ ਤਾਂ ਬੜੀ ਅਜੀਬ ਜੀ ਗੱਲ ਆ। ਕਹਿੰਦੇ ਵੀ ਜਿਹੜਾ ਚਰਨਜੀਤ ਸਿੰਘ ਚੰਨੀ ਹੈ, ਉਹ ਕੋਈ ਜੱਦੀ ਪੁਸ਼ਤੀ ਪੁਰਾਣਾ ਰਵਾਇਤੀ ਕਾਂਗਰਸੀ ਲੀਡਰ ਨਹੀਂ ਹੈ। ਪਹਿਲਾਂ ਕਹਿੰਦੇ ਆਜ਼ਾਦ ਐਮਐਲਏ ਜਿੱਤਿਆ ਸੀ, ਫਿਰ ਉਹ ਕਾਂਗਰਸ ਜੁਆਇਨ ਕਰ ਗਿਆ, ਫਿਰ ਕਾਂਗਰਸ ਨੇ ਉਹਨੂੰ ਮੁੱਖ ਮੰਤਰੀ ਬਣਾਤਾ, ਫਿਰ ਇੱਕ ਵਾਰੀ 2 ਸੀਟਾਂ ਤੋਂ ਪਤਾ ਨਹੀਂ ਐਮਪੀ ਦੀ ਚੋਣ ਵੀ ਲੜ ਲਈ ਉਹਨੇ, ਐਮਐਲਏ ਦੀ ਲੜ ਲਈ, ਖੈਰ ਇਦਾਂ ਮਤਲਬ ਕਾਫੀ ਹੋਏ। ਉਹਨੇ ਪਿਛਲੇ ਦਿਨੀ ਇਹ ਰੌਲਾ ਪਾਤਾ ਕਿ ਜੀ ਕਾਂਗਰਸ ਵਿੱਚ ਦਲਿਤਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਦਾ। ਹਾਲਾਂਕਿ ਜਦੋਂ ਆਮ ਆਦਮੀ ਪਾਰਟੀ ਨੇ ਇਹ ਕਿਹਾ ਸੀ ਵੀ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਪੰਜਾਬ ਦੇ ਵਿੱਚ ਕਿਸੇ ਦਲਿਤ ਨੂੰ ਡਿਪਟੀ ਸੀਐਮ ਲਾਵਾਂਗੇ, ਉਦੋਂ ਕਾਂਗਰਸ ਦੇ ਅੰਦਰਲੇ ਕਲੇਸ਼ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਪਦਵੀ ਤੋਂ ਲਾਉਣਾ ਸੀ, ਨਵਾਂ ਕੋਈ ਲਾਉਣਾ ਸੀ। ਤੇ ਉਸ ਮੌਕੇ ਇਹ ਕਹਾਣੀ ਬਣ ਗਈ ਵੀ ਇਹ ਪਤਾ ਨਹੀਂ ਕਦੋਂ ਲਾਉਣਗੇ ਜਾਂ ਨਹੀਂ ਡਿਪਟੀ ਸੀਐਮ, ਅਸੀਂ ਸਿੱਧਾ ਮੁੱਖ ਮੰਤਰੀ ਬਣਾ ਕੇ ਦਿਖਾਉਂਦੇ ਆ ਤੁਹਾਨੂੰ ਦਲਿਤਾਂ ਚੋਂ। ਫਿਰ ਉਹਨਾਂ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਕਾਂਗਰਸ। ਹੁਣ ਬੇਸ਼ੱਕ ਉਹਨੂੰ ਸੀਐਮ ਵੀ ਬਣਾਤਾ 6 ਮਹੀਨੇ, ਪਰ ਇਹ ਸੱਚਾਈ ਆ ਕਿ ਉਹਦਾ ਉੱਥੇ
ਸਹੀ ਗੱਲ ਕਰਨ ਕਰਕੇ ਕਾਫੀ ਜ਼ਿਆਦਾ ਕੰਮ ਖਰਾਬ ਹੋਇਆ ਹੈ ਚੰਨੀ ਤੋਂ। ਚੰਨੀ ਬਾਰੇ ਇਹ ਗੱਲ ਚਲਾਈ ਜਾ ਰਹੀ ਆ ਵੀ ਉਹਨੇ ਡੇਰਾ ਬੱਲਾ ਨੂੰ, ਜਿੱਥੇ ਮੋਦੀ ਆ ਰਿਹਾ, ਪਤਾ ਨਹੀਂ 25 ਕਰੋੜ ਕਹਿੰਦੇ ਆ ਵੀ ਉਹਨੇ ਅਨਾਉਂਸ ਕੀਤਾ ਸੀ, ਜਾਣੀ ਕਿ ਇਹ ਜਿਹੜਾ ਮੁੱਖ ਮੰਤਰੀ ਸਾਬਕਾ ਚੰਨੀ ਆ, ਇਹ ਵੀ ਡੇਰੇ ਬੱਲਾ ਨਾਲ ਜੁੜਿਆ ਹੋਇਆ ਤੇ ਮੋਦੀ ਸਾਹਿਬ ਵੀ ਆ ਰਹੇ ਨੇ। ਤੇ ਜਿਹੋ ਜਿਹੇ ਹਾਲਾਤ ਨੇ, ਕਹਿੰਦੇ ਕਿਤੇ ਚੰਨੀ ਮੁੱਖ ਮੰਤਰੀ ਦੇ ਬੀਜੇਪੀ ਦੇ ਚਿਹਰੇ ਵਜੋਂ ਤਾਂ ਨਹੀਂ ਤਿਆਰ ਕੀਤਾ ਜਾ ਰਿਹਾ, ਕੱਲ ਨੂੰ ਕਾਂਗਰਸ ਛੱਡ ਕੇ ਉਹ ਬੀਜੇਪੀ ਚ ਆ ਜੇ। ਖੈਰ, ਇਹੋ ਜਿਹੇ ਸਿਆਸੀ ਮਸ਼ਕੂਲੇ ਚੱਲਦੇ ਰਹਿੰਦੇ ਆ। ਗੱਲਾਂ ਕਈ ਹੋਰ ਵੀ ਜ਼ਰੂਰੀ ਸੀ, ਖਾਸ ਤੌਰ ਤੇ SYL ਦਾ ਮੁੱਦਾ, ਉਹ ਆਪਾਂ ਕੱਲ ਕਰਾਂਗੇ। ਹੁਣ ਇੱਥੇ ਸਮਾਪਤੀ ਕਰਦੇ ਆਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।